ਸਾਡੇ ਸਿੱਖ ਸਮਾਜ ਦੇ ਵਿੱਚ ਭਾਰਤ ਦੀ ਜਿਹੜੀ ਹਕੂਮਤ ਦੀ ਗੁਲਾਮੀ ਆ, ਇਹਦੇ ਬਾਰੇ ਜਿਸ ਤਰੀਕੇ ਨਾਲ ਹੁਣ ਚੇਤਨਾ ਵੱਧ ਰਹੀ ਆ, ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਗੁਲਾਮੀ ਦਾ ਅਹਿਸਾਸ ਵੱਧਦਾ ਜਾ ਰਿਹਾ, ਇਹ ਚੰਗੀ ਗੱਲ ਆ। ਉਹਨਾਂ ਨੇ ਦਰਬਾਰ ਸਾਹਿਬ ਦੇ ਇੱਥੇ ਆਲੇ ਦੁਆਲੇ ਬਹੁਤ ਸਾਰੇ ਮੰਦਿਰ ਜਿਹੜੇ ਆ ਉਹ ਉਸਾਰੇ ਆ। ਉਹ ਇਸ ਕਰਕੇ ਉਸਾਰੇ ਆ ਬਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਹਾਂਗੇ ਕਿ ਬਾਕੀ ਮੰਦਿਰਾਂ ਦੇ ਵਿਚਾਲੇ ਇੱਕ ਹੋਰ ਮੰਦਿਰ ਵਾ ਜਿਹਨੂੰ ਹਰਮੰਦਰ ਸਾਹਿਬ ਕਹਿੰਦੇ ਆ, ਤੇ ਉਹ ਜਿਹੜਾ ਹਰਮੰਦਰ ਸਾਹਿਬ ਆ ਵੀ ਉਹ ਵੀ ਹਿੰਦੂਆਂ ਦਾ ਹੀ ਇੱਕ ਮੰਦਿਰ ਵਾ। ਬੋਧੀ ਤੇ ਜੈਨੀ ਪਹਿਲਾਂ ਇਹ ਸੋਚਦੇ ਹੋਣਗੇ ਜਿਵੇਂ ਅੱਜ ਸਿੱਖ ਸਾਡੇ ਕਰਦੇ ਆ ਵੀ ਐਂ ਕਿਵੇਂ ਸਾਨੂੰ ਹੜੱਪ ਜਾਣਗੇ, ਉਹ ਵੀ ਇਸੇ ਭੁਲੇਖੇ 'ਚ ਮਾਰੇ ਗਏ। ਤੇ ਸਾਡੇ ਨਾਲ ਇਹ ਵਾਪਰ ਨਾ ਜਾਵੇ, ਇਸ ਕਰਕੇ ਸਾਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ। ਜਿਹੜਾ ਸਾਡਾ ਵੱਖਰੀ ਹੋਂਦ ਹਸਤੀ ਆ ਉਹਨੂੰ ਕਾਇਮ ਰੱਖਣ ਲਈ ਬੜੀਆਂ ਚੀਜ਼ਾਂ ਨੇ, ਪਰ ਸਭ ਤੋਂ ਵੱਡੀ ਗੱਲ ਆ ਖਾਲਿਸਤਾਨ ਦੀ ਜਾਂ ਸਿੱਖ ਰਾਜ ਦੀ। 1984 ਤੱਕ ਸਾਰੇ ਸੰਸਾਰ ਦੇ ਵਿੱਚ ਸਾਨੂੰ ਹਿੰਦੂ ਹੀ ਸਮਝਿਆ ਜਾਂਦਾ ਜਾਂ ਇੰਡੀਅਨ ਸਮਝਿਆ ਜਾਂਦਾ। ਕਾਮਰੇਡ ਸੀ, ਤਰਕਸ਼ੀਲ ਸੀ, ਲਿਬਰਲ ਉਦਾਰਵਾਦੀ ਜਿਹੜੀਆਂ ਕਈ ਉਹਨਾਂ ਦੀਆਂ ਵੈਰਾਈਟੀਆਂ ਨੇ, ਉਹਨਾਂ ਸਾਰਿਆਂ ਨੇ ਰਲ ਮਿਲ ਕੇ ਜਦੋਂ ਦੇਖਿਆ ਵੀ ਹੁਣ ਸਾਡੀ ਤਾਂ ਕੋਈ ਲੋੜ ਨਹੀਂ, ਕਿਉਂਕਿ ਸਾਡੇ ਵਿੱਚ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਾ ਜਾਂ ਜਵੱਦੀ ਇੱਕ ਕਾਲਜ ਖੁੱਲਿਆ ਹੋਇਆ, ਉੱਥੋਂ ਵੀ ਇਹੋ ਜਿਹਾ ਪ੍ਰਚਾਰ ਹੋਣ ਲੱਗ ਗਿਆ। ਇਹ ਪ੍ਰਚਾਰ ਸਿੱਖਾਂ ਨੂੰ ਸਿੱਖੀ 'ਚ ਜਿਹੜਾ ਹੈਗਾ ਉਹਨਾਂ ਦਾ ਸਿਦਕ ਕਮਜ਼ੋਰ ਕਰਨ ਤੇ ਸਿੱਖਾਂ ਨੂੰ ਭਾਰਤ ਮਾਤਾ ਦੇ ਲਾਲ ਬਣਾਉਣ, ਸਿੱਖਾਂ ਨੂੰ ਬੀਬੇ ਬਾਲਕ ਬਣਾ ਕੇ ਵੀ ਨਹੀਂ ਜੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਤਾਂ ਮਾਰ ਖੋਰੇ ਨੇ। ਭਾਰਤ ਦਾ ਜਿਹੜਾ ਤੰਤਰ ਸੀ ਉਹ ਪਿਛਲੇ 35-40 ਸਾਲ ਭੰਡਦਾ ਰਿਹਾ ਵੀ ਇਹ ਗਰਮ ਖਿਆਲੀ ਨੇ, ਇਹ ਪਾਕਿਸਤਾਨ ਦੇ ਪਿੱਟੂ, ਉਹਦਾ ਬੜਾ ਕੁਛ ਕਹਿੰਦੇ ਚਲੋ, ਪਰ ਉਹਦੇ ਵਿੱਚੋਂ ਇੱਕ ਚੁਣਵਾ ਜਾਂ ਵਧੀਆ ਜਿਹਾ ਲਫ਼ਜ਼ ਇਹਨਾਂ ਨੇ ਜੀ ਇਹ ਤੱਸੀਆਂ ਗੱਲਾਂ ਕਰਦੇ ਆ, ਇਹ ਗਰਮ ਗੱਲਾਂ ਕਰਦੇ ਆ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਅੱਗੇ ਹੋਣੀ, ਧੂੰਦੇ ਹੋਣੀ ਤੇ ਹੋਰ ਸਾਰੇ ਇਹਨਾਂ ਨੇ ਨਵਾਂ ਹੀ ਰਾਗ ਲਾਪ ਲਿਆ ਵੀ ਤੁਸੀਂ ਜੇ ਖਾਲਿਸਤਾਨ ਦੀ ਲੜਾਈ ਨਹੀਂ ਲੜ ਸਕਦੇ ਕੋਈ ਗੱਲ ਨਹੀਂ, ਪਰ ਤੁਸੀਂ ਲੋਕਾਂ ਦੇ ਵਿੱਚ ਖਾਲਿਸਤਾਨ ਵਿਰੋਧੀ ਨੈਰੇਟਿਵ ਸਿਰਜਣ ਵਾਲੀਆਂ ਸਾਰੀਆਂ ਹਰਕਤਾਂ ਵੀ ਕਰੋ ਤੇ ਬੀਬੇ ਬਾਲਕ ਜੇ ਵੀ ਬਣੇ ਕਰੋ ਵੀ ਨਹੀਂ ਅਸੀਂ ਤਾਂ ਬੜੇ ਚੰਗੇ ਆ, ਅਸੀਂ ਐਂ ਤਾਂ ਨਹੀਂ ਕਹਿੰਦੇ, ਅਸੀਂ ਉਹ ਤਾਂ ਨਹੀਂ ਕਹਿੰਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਿੱਖ ਸਮਾਜ ਦੇ ਵਿੱਚ ਭਾਰਤ ਦੀ ਜਿਹੜੀ ਹਕੂਮਤ ਦੀ ਗੁਲਾਮੀ ਆ, ਇਹਦੇ ਬਾਰੇ ਜਿਸ ਤਰੀਕੇ ਨਾਲ ਹੁਣ ਚੇਤਨਾ ਵੱਧ ਰਹੀ ਆ, ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਗੁਲਾਮੀ ਦਾ ਅਹਿਸਾਸ ਵੱਧਦਾ ਜਾ ਰਿਹਾ, ਇਹ ਚੰਗੀ ਗੱਲ ਆ। ਸਰਦਾਰ ਕਪੂਰ ਸਿੰਘ ਜਦੋਂ ਸਾਚੀ ਸਾਖੀ ਦੇ ਵਿੱਚ ਇੱਕ ਥਾਂ ਤੇ ਲਿਖਦੇ ਆ ਬਈ ਜਿਹੜਾ ਗਾਂਧੀ ਸੀ ਜਾਂ ਹੋਰ ਹਿੰਦੂ ਕੱਟੜਪੰਥੀ ਜਿਹੜੇ ਸੀਗੇ ਉਹ ਇੰਨੇ ਮਤਾਸਵੀ ਸੀਗੇ 1947 ਮੌਕੇ ਵੀ ਉਹ ਕਹਿੰਦੇ ਸੀਗੇ ਵੀ ਜੇ ਕਿਤੇ ਕੋਈ ਕੇਲੇ ਦੇ ਛਿਲਕੇ ਤੋਂ ਤਿਲਕ ਕੇ ਡਿੱਗ ਪਵੇ ਤੇ ਸਮਝ ਲਓ ਵੀ ਉਹ ਜਿਹੜਾ ਕੇਲੇ ਦਾ ਛਿਲਕਾ ਨਾ ਉਹ ਕਿਸੇ ਮੁਸਲਮਾਨ ਨੇ ਸੁੱਟਿਆ ਹੋਣਾ। ਸਾਚੀ ਸਾਖੀ ਦੇ ਵਿੱਚ ਜਿਨ੍ਹਾਂ ਨੇ ਪੜ੍ਹੀ ਆ ਉਹਦੇ ਥਾਂ ਤੇ ਉਹਦੇ ਵਿੱਚ ਇੱਕ ਥਾਂ ਤੇ ਆਉਂਦਾ ਵੀ ਕਿਹਾ ਜਾਂਦਾ ਉੱਥੇ ਬਈ ਬੱਲੀ ਮਾਰਾਂ ਦੇ ਮਹੱਲੇ 'ਚ ਅੱਜ ਕੋਈ ਹਿੰਦੂ ਜਿਹੜਾ ਹੈ ਕੇਲੇ ਦੇ ਛਿਲਕੇ ਤੋਂ ਤਿਲਕ ਗਿਆ ਤੇ ਮੈਨੂੰ ਯਕੀਨ ਆ ਵੀ ਕਹਿੰਦਾ ਵੀ ਇਹ ਛਿਲਕਾ ਜਿਹੜਾ ਕਿਸੇ ਮੁਸਲਮਾਨ ਨੇ ਸੁੱਟਿਆ ਹੋਣਾ। ਇਸ ਤਰੀਕੇ ਦੀ ਮਤਸਵੀ, ਇਸ ਤਰੀਕੇ ਦੀ ਫਿਰਕੂ ਸੋਚ ਸੀਗੀ ਜਿਨ੍ਹਾਂ ਲੋਕਾਂ ਦੀ। ਉਹ ਰਾਜ ਭਾਗ ਲੈ ਕੇ ਜਦੋਂ ਬਹਿ ਗਏ ਫਿਰ ਸਿੱਖਾਂ ਨੂੰ ਉਹਨਾਂ ਨੇ ਕਦੋਂ ਬਖਸ਼ਣਾ ਸੀ। ਤੇ ਅੱਜ ਅਸੀਂ ਉਹਨਾਂ ਵਰਗੇ ਮਾੜੇ ਜਾਂ ਭੈੜੇ ਖਿਆਲਾਂ ਵਾਲੇ ਤਾਂ ਹੋ ਨਹੀਂ ਸਕਦੇ। ਜਿਵੇਂ ਉਹਨਾਂ ਨੇ ਦਰਬਾਰ ਸਾਹਿਬ ਦੇ ਇੱਥੇ ਆਲੇ ਦੁਆਲੇ ਬਹੁਤ ਸਾਰੇ ਮੰਦਿਰ ਜਿਹੜੇ ਆ ਉਹ ਉਸਾਰੇ ਆ। ਉਹ ਇਸ ਕਰਕੇ ਉਸਾਰੇ ਆ ਬਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਹਾਂਗੇ ਕਿ ਬਾਕੀ ਮੰਦਿਰਾਂ ਦੇ ਵਿਚਾਲੇ ਇੱਕ ਹੋਰ ਮੰਦਿਰ ਵਾ ਜਿਹਨੂੰ ਹਰਮੰਦਰ ਸਾਹਿਬ ਕਹਿੰਦੇ ਆ, ਤੇ ਉਹ ਜਿਹੜਾ ਹਰਮੰਦਰ ਸਾਹਿਬ ਆ ਵੀ ਉਹ ਵੀ ਹਿੰਦੂਆਂ ਦਾ ਹੀ ਇੱਕ ਮੰਦਿਰ ਵਾ, ਕੋਈ ਏਡੀ ਗੱਲ ਨਹੀਂ ਹੈ। ਇਸ ਤਰੀਕੇ ਦੀ ਵੈਸੇ ਸੋਚ ਦੇ ਤਹਿਤ ਬਹੁਤ ਕੁਝ ਭਾਰਤ ਵਿੱਚ ਹੋ ਰਿਹਾ ਕਿ ਸਿੱਖੀ ਨੂੰ ਹੜੱਪਣਾ,
ਜਿਹੜੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਭਾਈਚਾਰੇ ਦੇ ਲੋਕ ਉਹੀ ਅੱਖੋਂ ਪਰੋਖੇ ਕਰ ਦਿੰਦੇ ਆ ਵੀ ਐਡੀ ਕਿੱਡੀ ਗੱਲ ਆ, ਐ ਕਿਵੇਂ ਸਾਨੂੰ ਹੜੱਪ ਜਾਣਗੇ। ਸੋ ਇਸ ਗੱਲ ਬਾਰੇ ਮੈਂ ਤਾਂ ਇੰਨਾ ਕੀ ਜਾਣਦਾ ਵੀ ਜਿਹੜੇ ਬੋਧੀ ਤੇ ਜੈਨੀ ਪਹਿਲਾਂ ਪਹਿਲਾਂ ਇਹ ਸੋਚਦੇ ਹੋਣਗੇ ਜਿਵੇਂ ਅੱਜ ਸਿੱਖ ਸਾਡੇ ਕਰਦੇ ਆ ਵੀ ਐ ਕਿਵੇਂ ਸਾਨੂੰ ਹੜੱਪ ਜਾਣਗੇ, ਉਹ ਵੀ ਇਸੇ ਭੁਲੇਖੇ 'ਚ ਮਾਰੇ ਗਏ। ਤੇ ਸਾਡੇ ਨਾਲ ਇਹ ਵਾਪਰ ਨਾ ਜਾਵੇ, ਇਸ ਕਰਕੇ ਸਾਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ। ਜਿਹੜੇ ਬੋਧੀ ਨੇ ਨਾ, ਬੁੱਧ ਮਤ ਵਾਲੇ, ਉਹ ਨਾਸਤਕ ਸੀਗੇ। ਉਹ ਇੰਨੇ ਮਤਲਬ ਕਿ ਦੁਖੀ ਹੋ ਗਏ ਬ੍ਰਾਹਮਣਵਾਦ ਤੋਂ, ਹਿੰਦੂ ਮਤ ਤੋਂ, ਵੀ ਜੇਕਰ ਇਹ ਸਾਰਾ ਜਿਹੜਾ ਜ਼ੁਲਮ ਆ ਭਾਰਤ ਦੇ ਲੋਕਾਂ ਤੇ ਹੋ ਰਿਹਾ, ਮਨੁੱਖਤਾ ਤੇ ਹੋ ਰਿਹਾ, ਕਿਉਂਕਿ ਭਾਰਤ ਦੇ ਮੂਲ ਵਾਸੀਆਂ ਨੂੰ, ਜਿਹੜੇ ਅਸਲ ਵਾਸੀ ਸੀ, ਇਹ ਬਾਹਰੋਂ ਆਈ ਆਰੀਅਨ ਨਸਲ ਨੇ, ਜਿਨ੍ਹਾਂ ਨੂੰ ਆਪਾਂ ਅੱਜ ਹਿੰਦੂ ਕਹਿੰਦੇ ਆ, ਇਹਨਾਂ ਨੇ ਜਿਹੜੀ ਜਾਤ ਵਰਣ ਦੀ ਵੰਡ ਕੀਤੀ, ਉਹਦੇ ਵਿੱਚ ਇਸ ਤਰੀਕੇ ਨਾਲ ਉਹਨਾਂ ਤੇ ਜ਼ਬਰ ਜ਼ੁਲਮ ਕਰਨ ਵਾਲੀ ਇੱਕ ਜਿਹੜੀ ਹੈਗੀ ਆ ਸਿਸਟੇਮੈਟਿਕ ਵੰਡ ਉਹ ਕੀਤੀ, ਜਿਹਦੇ ਵਿੱਚ ਉਹਨਾਂ ਨੇ ਇਹ ਭੈੜੇ ਤੋਂ ਭੈੜਾ, ਮਾੜੇ ਤੋਂ ਮਾੜਾ ਜਿਹੜਾ ਥੋਪਿਆ ਇਹਨਾਂ ਦੇ ਉੱਤੇ ਵੀ ਤੁਸੀਂ ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਤੋ ਜਿਹੜਾ ਭਾਰਤ ਦੇ ਅਸਲ ਵਾਸੀਆਂ ਦੇ ਉੱਤੇ ਉਹ ਸਾਰਾ ਵਾਪਰ ਰਿਹਾ ਸੀ, ਉਹ ਕਹਿਰ ਸੀ, ਉਹ ਅਤਿਆਚਾਰ ਸੀ, ਉਹ ਜ਼ੁਲਮ ਸੀ, ਉਹ ਮਹਾ ਬੇਇਨਸਾਫੀ ਸੀ। ਤੇ ਧਰਤੀ ਦਾ ਕੋਈ ਵੀ ਜਿਹੜਾ ਹੋਸ਼ਮੰਦ ਬੰਦਾ ਨਾ, ਜਿਹਨੂੰ ਮਾੜੀ ਮੋਟੀ ਅਕਲ ਆ, ਉਹ ਇਹਨਾਂ ਕਰਤੂਤਾਂ ਨੂੰ, ਹਿੰਦੂ ਤਬਦੀਆਂ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦਾ। ਸਮਝ ਨਹੀਂ ਲੱਗਦੀ ਵੀ ਇਹ ਕਿਹੜੇ ਮਹਾਨ ਹਿੰਦੂ ਸੰਸਕ੍ਰਿਤੀ ਦੇ ਗੋਗੇ ਗਾਉਂਦੇ ਆ। ਇਹ ਮਹਾਨ ਹਿੰਦੂ ਸੰਸਕ੍ਰਿਤੀ ਆ ਵੀ ਬਾਹਰੋਂ ਆਓ ਤੇ ਭਾਰਤ ਦੇ ਲੋਕਾਂ ਨੂੰ ਠੱਗੀ ਠੋਰੀ ਨਾਲ ਜਿੱਤ ਲਓ, ਮੁੜ ਕੇ ਇੱਥੋਂ ਦੇ ਅਸਲ ਵਾਸੀ ਆ ਜਿਹੜੇ, ਉਹਨਾਂ ਨੂੰ ਤੁਸੀਂ SC ST ਜਾਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਜ਼ੁਲਮ ਕਰਨ ਦੇ ਲਈ ਇੱਕ ਸਿਸਟਮ ਖੜਾ ਕਰੋ ਜਾਤ ਵਰਣ ਦਾ। ਤੋਂ ਹਜ਼ਾਰਾਂ ਸਦੀਆਂ ਪਸ਼ੂਆਂ ਨਾਲੋਂ ਭੈੜੀ ਜ਼ਿੰਦਗੀ ਹੈ ਜਿਹੜੀ, ਉਹ ਜਿਉਣ ਲਈ ਜਿਹੜੇ ਲੋਕ ਮਜਬੂਰ ਕੀਤੇ, ਉਹਨਾਂ ਦੇ ਲਈ ਜਦੋਂ ਮਹਾਤਮਾ ਬੁੱਧ, ਮੈਂ ਫੇਰ ਬੇਨਤੀ ਕਰਦਾ ਸਰੋਤਿਆਂ ਨੂੰ, ਮਹਾਤਮਾ ਬੁੱਧ ਅੱਖਰ ਹੀ ਹੈ। ਮਹਾਤਮਾ ਬੁੱਧ ਜਿਹੜਾ ਸੀ, ਉਹ ਜਦੋਂ ਇਸ ਲੁਕਾਈ ਲਈ ਉਹਨਾਂ ਸਮਿਆਂ ਦੇ ਵਿੱਚ ਇੱਕ ਨਵੀਂ ਵਿਚਾਰਧਾਰਾ, ਨਵਾਂ ਫਲਸਫਾ ਲੈ ਕੇ ਆਇਆ, ਤਾਂ ਉਹਨਾਂ ਨੇ ਇਹੀ ਕਿਹਾ ਵੀ ਜੇਕਰ ਇਹ ਸਾਰਾ ਕਰਤੂਤਾਂ ਜਿਹੜੀਆਂ ਸਾਡੇ ਨਾਲ ਹੋ ਰਹੀਆਂ ਨੇ, ਜੋ ਜ਼ੁਲਮ ਹੋ ਰਿਹਾ, ਜੇ ਇਹ ਅਤਿਆਚਾਰ ਰੱਬ ਕਰਾਉਂਦਾ, ਫਿਰ ਅਸੀਂ ਇਹੋ ਜਿਹੇ ਰੱਬ ਤੋਂ ਇਨਕਾਰੀ ਹੁੰਨੇ ਆ, ਮੁਨਕਰ ਹੁੰਨੇ ਆ। ਸੋ ਫਿਰ ਉਹ ਨਾਸਤਕ ਹੀ ਬਣ ਗਏ ਸੀ। ਹੁਣ ਇੱਕ ਪਾਸੇ ਤਾਂ ਬੋਧੀ ਜਿਹੜੇ ਆ ਉਹ ਨਾਸਤਕ ਨੇ, ਦੂਜੇ ਪਾਸੇ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਬ੍ਰਾਹਮਣਵਾਦ ਜਿਹੜਾ ਸੀ ਹੌਲੀ ਹੌਲੀ ਬੋਧੀਆਂ ਦਾ ਹਿੰਦੂਕਰਨ ਕਰਦਾ ਗਿਆ। ਉਹਨਾਂ ਦੇ ਵਿੱਚ ਉਹ ਸਾਰਾ ਕਰਮਕਾਂਡ ਥੋਪ ਦਿੱਤਾ। ਹੌਲੀ ਹੌਲੀ ਸਦੀਆਂ ਬੀਤਣ ਤੋਂ ਬਾਅਦ ਇੱਕ ਦਿਨ ਉਹ ਆਇਆ ਜਦੋਂ ਇਹਨਾਂ ਨੇ ਉਹਨਾਂ ਬੋਧੀਆਂ ਨੂੰ ਕਿਹਾ ਵੀ ਦੇਖੋ, ਅਸੀਂ ਤਾਂ ਤੁਹਾਡੇ ਜਿਹੜਾ ਮਹਾਤਮਾ ਬੁੱਧ ਆ ਉਹਨੂੰ ਭਗਵਾਨ ਮੰਨਦੇ ਆ, ਵੀ ਜਿਵੇਂ ਸਾਡੇ ਭਗਵਾਨ ਨੇ ਨਾ ਸਾਡੇ ਹਿੰਦੂ ਮਤ ਦੇ, ਉਹਨਾਂ ਦੇ ਬਰਾਬਰ ਮੰਨਦੇ। ਹਿੰਦੂਆਂ ਦੇ ਇਸ ਗਧੀ ਗੇੜ ਨੂੰ, ਇਸ ਛੜਯੰਤਰ ਨੂੰ, ਇਸ ਸਾਜ਼ਿਸ਼ ਨੂੰ ਜਿਹੜੇ ਲੋਕ ਸਮਝਦੇ ਸੀ, ਉਹ ਰੌਲਾ ਪਾਉਣ ਵੀ ਸਾਨੂੰ ਭਗਵਾਨ ਤੋਂ ਬਿਨਾਂ ਹੀ ਸਰ ਜੂਗਾ, ਅਸੀਂ ਉਹਨੂੰ ਮਹਾਤਮਾ ਕਹਿੰਦੇ ਆ, ਸਾਡਾ ਉਹਦਾ ਜਿਹੜਾ ਫਲਸਫਾ, ਉਹਦਾ ਤੇ ਤੁਹਾਡਾ ਸਿੱਧਾ ਟਕਰਾ, ਤੁਸੀਂ ਰਹਿਣ ਦਿਓ ਸਾਡੇ ਇਸ ਗੱਲ ਨੂੰ। ਪਰ ਜਿਹੜੇ ਲੋਕ ਥੋੜਾ ਜਿਹਾ ਕਮਲ ਕੁੱਟਣ ਵਾਲੇ ਜਿਹੋ ਜਿਹੇ ਆਪਣੇ ਚ ਬਹੁਤ ਜ਼ਿਆਦਾ ਨੇ, ਉਹਨਾਂ ਨੇ ਕਿਹਾ ਵੀ ਦੇਖੋ ਹੋਰ ਤੁਹਾਨੂੰ ਕੀ ਚਾਹੀਦਾ, ਉਹ ਆਪਾਂ ਨੂੰ ਮਾਣ ਤਾਣ ਦੇ ਰਹੇ ਆ। ਤੇ ਅੱਜ ਜਿਹੜਾ ਹਾਲ ਆ ਬੁੱਧ ਮਤ ਦਾ, ਵੀ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇਹ ਜਿਹੜਾ ਬੁੱਧ ਮਤ ਆ ਇਹ ਇੱਕ ਵੱਖਰਾ ਆਜ਼ਾਦ ਮਤ ਸੀ, ਇਵੇਂ ਜੈਨੀਆਂ ਦਾ ਸੀ। ਇਵੇਂ ਹੁਣ ਸਿੱਖਾਂ ਨੂੰ ਹੈਗਾ, ਉਹ ਲੱਗੇ ਹੋਏ ਵੀ ਦੇਖੋ ਜੀ, ਗੁਰੂ ਸਾਹਿਬਾਨ ਨੂੰ ਅਸੀਂ ਜਿਹੜੇ ਸਾਡੇ ਭਗਵਾਨ ਨੇ ਰਾਮ ਚੰਦਰ ਤੇ ਕ੍ਰਿਸ਼ਨ ਜਾਂ ਹੋਰ ਭਗਵਾਨ ਵਿਸ਼ਨੂੰ ਹੋਣੀ, ਉਹਨਾਂ ਦੇ ਬਰਾਬਰ ਮੰਨਦੇ ਹਾਂ ਅਸੀਂ ਤਾਂ। ਇਹ ਜਿਹੜੀ ਗੀਤਾ ਜਾਂ ਚਾਰ ਵੇਦ ਨੇ, ਉਹਨਾਂ ਵਾਂਗੂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਇਹ ਜਿਵੇਂ ਅਸੀਂ ਹਿੰਦੂ ਤੀਰਥਾਂ ਦਾ ਸਤਿਕਾਰ ਕਰਦੇ ਹਾਂ, ਉਵੇਂ ਅਸੀਂ ਸਿੱਖ ਤੀਰਥਾਂ ਦਾ ਸਤਿਕਾਰ ਕਰਦੇ ਹਾਂ। ਤੇ ਇਹ ਸਾਰਾ ਕੁਝ ਕਹਿਣ ਦਾ ਜਾਂ ਕਰਨ ਦਾ ਜਿਹੜਾ ਆਹ ਵੀਰਵਾਲ ਦਿਵਸ ਜਾਂ ਮਨਾਉਣ ਨੂੰ ਫਿਰਦੇ ਆ, ਜਾਂ ਜਿਹੜਾ ਉਹ 9ਵੇਂ ਪਾਤਸ਼ਾਹ ਦਾ ਮਨਾਉਂਦੇ ਆ, ਉਹ ਸਾਰੇ ਕਾਸੇ ਦੀ ਵਿਆਖਿਆ ਪਿੱਛੇ ਜਿਹੜੀ ਪਈ ਆ ਉਹਨਾਂ ਦੀ, ਉਹ ਇਹ ਆ ਕਿ ਅਸੀਂ ਸਦੀਆਂ ਬਾਅਦ ਇਹ ਗੱਲ ਕਹਿਣ ਜੋਗੇ ਹੋਵਾਂਗੇ। ਜਿਹੜੀਆਂ ਆਉਣ ਵਾਲੀਆਂ ਹਿੰਦੂਆਂ ਦੀਆਂ ਨਸਲਾਂ ਨੇ ਉਹ ਕਿਹਾ ਕਰਨਗੀਆਂ ਵੀ ਸਾਡੇ ਪੁਰਖੇ ਜਿਹੜੇ ਸੀ ਉਹ ਐਵੇਂ ਮਨਾਉਂਦੇ ਰਹੇ ਆ ਸਿੱਖਾਂ ਦੇ ਗੁਰੂ ਸਾਹਿਬਾਨ ਦੇ ਦਿਨ ਤਿਉਹਾਰ ਜਾਂ ਹੋਰ। ਅਸਲ ਵਿੱਚ ਸਿੱਖ ਜਿਹੜੇ ਨੇ ਉਹ ਹਿੰਦੂਆਂ ਚੋਂ ਹੀ ਨਿਕਲੇ ਨੇ, ਤੇ ਅਸੀਂ ਸਾਰੇ ਇੱਕੋ ਹੀ ਹੈਗੇ ਆ, ਸਾਡਾ ਸਾਰਾ ਹਿਸਾਬ ਕਿਤਾਬ ਇੱਕ ਹੀ ਹੈ। ਇਸ ਤਰੀਕੇ ਦਾ ਜਿਹੜਾ ਸਿਸਟਮ ਸੋਚ ਕੇ ਲੋਕ ਚੱਲੇ ਹੋਏ ਨੇ,
ਉਹਨਾਂ ਲੋਕਾਂ ਨੇ ਹੀ ਇੱਥੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਹੁਤ ਸਾਰੇ ਮੰਦਿਰ ਜਿਹੜੇ ਆ। ਮੈਂ ਇੱਥੇ 1997 98 ਦਾ ਆਇਆ, ਹੁਣ ਮੈਨੂੰ 15-20 ਸਾਲ ਹੋ ਗਏ ਅੰਮ੍ਰਿਤਸਰ ਪਿੰਡੋਂ ਪੱਕੇ ਤੌਰ ਤੇ ਰਹਿੰਦੇ ਨੂੰ। ਇੱਥੇ ਆਲੇ ਦੁਆਲੇ ਮੰਦਿਰ ਜੇ ਬਣਦੇ ਹੀ ਰਹਿੰਦੇ ਆ, ਗਲੀ ਜੀ ਦੇ ਵਿੱਚ ਕੋਈ ਦੁਕਾਨ ਹੁੰਦੀ ਆ, ਫਿਰ ਉਹ 'ਚ ਮੂਰਤੀ ਰੱਖ ਲੈਂਦੇ ਆ, ਹੌਲੀ ਹੌਲੀ ਫਿਰ ਉਹ ਵਿਸ਼ਨੂੰ ਮੰਦਿਰ ਜਾਂ ਫਲਾਨਾ ਮੰਦਿਰ ਬਣ ਜਾਂਦਾ ਤੇ ਉਹ ਚੱਲੀ ਜਾਂਦਾ। ਖੈਰ ਉਹਨਾਂ ਦੀ ਰੁਚੀ ਆ, ਉਹਨਾਂ ਦੀਆਂ ਇਹੋ ਜਿਹੀਆਂ ਚਾਲਾਂ ਜਿਹੜੀਆਂ ਨੇ, ਉਹਦਾ ਜਵਾਬ ਖਾਲਸਾ ਪੰਥ ਨੇ ਕਿਵੇਂ ਦੇਣਾ ਇਹ ਸਿੱਖਾਂ ਨੂੰ ਸਮਝ ਆ। ਮੋਟੇ ਤੌਰ ਦੇ ਉੱਤੇ ਗੱਲ ਇਹ ਆ ਵੀ ਜਿਹੜਾ ਸਾਡਾ ਵੱਖਰੀ ਹੋਂਦ ਹਸਤੀ ਆ ਉਹਨੂੰ ਕਾਇਮ ਦੇਮ ਰੱਖਣ ਲਈ ਬੜੀਆਂ ਚੀਜ਼ਾਂ ਨੇ, ਪਰ ਸਭ ਤੋਂ ਵੱਡੀ ਗੱਲ ਆ ਖਾਲਿਸਤਾਨ ਦੀ ਜਾਂ ਸਿੱਖ ਰਾਜ ਦੀ ਜਾਂ ਸਿੱਖਾਂ ਦੇ ਆਪਦੇ ਵੱਖਰੇ ਪ੍ਰਭੂ ਸੱਤਾ ਸੰਪੰਨ ਰਾਜ ਦੀ। ਉਹ ਸਾਡੀ ਇੱਕ ਗਰੰਟੀ ਹੋਊਗਾ। ਫਿਰ ਜਿਹੜਾ ਵੀ ਸਾਡੇ ਆ ਭਗਾਈ ਜੀ ਮਾਰੂਗਾ ਵੀ ਤੁਸੀਂ ਤਾਂ ਜੀ ਹਿੰਦੂ ਆ ਜੇ ਉਹ ਆ, ਫਿਰ ਅਸੀਂ ਉਹਨੂੰ ਇਹ ਗੱਲ ਕਵਾਂਗੇ ਵੀ ਤੂੰ 4 ਸਾਲ ਹੋਰ ਪਿੱਟ ਲਾ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਾਡਾ ਰਾਜ ਆ ਜਿਹੜਾ ਇਹ ਆਪਣੇ ਆਪ ਜੀ ਇਸ ਗੱਲ ਦੀ ਗਰੰਟੀ ਦਿੰਦਾ ਕਿ ਅਸੀਂ ਉਹ ਨਹੀਂ ਹੈਗੇ। 1984 ਤੱਕ ਸਾਰੇ ਸੰਸਾਰ ਦੇ ਵਿੱਚ ਸਾਨੂੰ ਹਿੰਦੂ ਹੀ ਸਮਝਿਆ ਜਾਂਦਾ ਜਾਂ ਇੰਡੀਅਨ ਸਮਝਿਆ ਜਾਂਦਾ। ਸਾਡੇ ਪਿੰਡਾਂ ਦੇ, ਸਾਡੇ ਘਰਾਂ ਦੇ ਵੀ ਬਹੁਤ ਸਾਰੇ ਯੂਰਪੀਅਨ ਮੁਲਕਾਂ 'ਚ ਜਾਂ ਬਾਹਲੇ ਜ਼ਿਆਦਾ ਸਾਡੇ ਆ ਜਿਹੜੇ ਅਰਬ ਮੁਲਕ ਨੇ, ਦੁਬਈ, ਸਾਊਦੀ ਅਰਬ, ਇਹਨਾਂ ਮੁਲਕਾਂ 'ਚ ਲੇਬਰ ਕਰਨ ਜਾਂਦੇ ਹੁੰਦੇ ਸੀ ਲੋਕ। ਉਹ ਜਦੋਂ ਵਾਪਸ ਆਉਣਾ ਉਹਨਾਂ ਨੇ ਆ ਕੇ ਦੱਸਣਾ ਵੀ ਆਪਾਂ ਨੂੰ ਉੱਥੇ ਕੋਈ ਭਾਰਤੀ ਜਿਹੜਾ ਹੈਗਾ ਉਹ ਮੰਨ ਲੈਣਗੇ ਜਾਂ ਇੰਡੀਅਨ ਕਹਿ ਲੈਣਗੇ, ਹਿੰਦੀ ਕਹਿ ਲੈਂਦੇ ਆ, ਪਰ ਆਪਾਂ ਨੂੰ ਉਹ ਸਿੱਖ ਨਹੀਂ ਮੰਨਦੇ। ਤੇ ਆਪਣੇ ਬਹੁਤੇ ਮੁੰਡੇ ਜਿਹੜੇ ਸੀ ਉਹ ਉੱਥੇ ਜਾ ਕੇ ਕਈ ਵਾਰੀ ਘੋਣ ਮੂਨ ਵੀ ਹੋ ਲੈਂਦੇ ਸੀ। ਤੋ ਇਸ ਕਰਕੇ ਜਿਹੜੀ ਆਇਡੈਂਟੀਟੀ ਦੀ ਲੜਾਈ ਸੀ ਉੱਥੇ ਲੜਨ ਦਾ ਵੀ ਕੋਈ ਥੋ ਜਿਹਾ ਨਹੀਂ ਸੀਗਾ। ਤੇ ਜਦੋਂ ਕੈਨੇਡਾ, ਇੰਗਲੈਂਡ, ਅਮਰੀਕਾ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਸਿੱਖਾਂ ਦੀ ਬਹੁਤ ਆਬਾਦੀ ਜਿਹੜੀ ਆ ਉਹ ਚਲੀ ਗਈ, ਤਾਂ ਵੀ ਇਹ ਗੱਲ ਜਿਹੜੀ ਸੀ ਕੋਈ ਬਹੁਤੇ ਦੁਨੀਆ ਨੂੰ ਸਮਝ 'ਚ ਨਹੀਂ ਸੀ ਕਿ ਸਿੱਖ ਹੋਰ ਆ ਜਾਂ ਹਿੰਦੂ ਹੋਰ ਨੇ। ਇਹ ਤਾਂ 1984 ਦੇ ਵਿੱਚ ਜਦੋਂ ਸਾਡਾ ਕਤਲੇਆਮ ਹੋਇਆ, ਜਦੋਂ ਨਸਲਕੁਸ਼ੀ ਹੋਈ, ਜਦੋਂ ਸਾਡੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਤੇ ਸਿੱਖਾਂ ਨੇ ਇੰਦਰਾ ਗਾਂਧੀ ਠੋਕਤੀ, ਇਸ ਗੱਲ ਨੇ ਸਾਰੇ ਸੰਸਾਰ ਦੇ ਵਿੱਚ ਲੋਕਾਂ ਨੂੰ ਇਹ ਦੱਸਿਆ ਵੀ ਨਹੀਂ, ਇਹ ਜਿਹੜੇ ਪੱਗਾਂ ਦਾੜਿਆਂ ਵਾਲੇ ਨੇ ਇਹ ਇੱਕ ਵੱਖਰੀ ਕੌਮ ਆ, ਵੱਖਰੀ ਨਸਲ ਆ, ਇਹਨਾਂ ਨੂੰ ਤਾਂ ਉਹ ਮਾਰਦੇ ਆ, ਇਹਨਾਂ ਦੀ ਤਾਂ ਉਹ ਨਸਲ ਖਤਮ ਕਰਨ ਨੂੰ ਫਿਰਦੇ ਆ ਇੰਡੀਅਨ ਆ ਜਿਹੜੇ ਹਿੰਦੂ ਨੇ। ਤੋ ਇਸ ਕਰਕੇ ਵੀ ਇਹ ਲੋਕ ਹੋਰ ਨੇ ਤੇ ਆਪਦਾ ਵੱਖਰਾ ਮੁਲਕ ਲੈਣ ਲਈ ਲੜ ਰਹੇ ਆ, ਆਪਦੀ ਆਇਡੈਂਟੀਟੀ ਬਚਾਉਣ ਲਈ ਲੜ ਰਹੇ। ਇਹ ਚੀਜ਼ ਜਿਹੜੀ ਆ 1984 ਦੇ ਘੱਲੂ ਘਾਰੇ ਦੀ ਸਭ ਤੋਂ ਵੱਡੀ ਜਿਹੜੀ ਦੇਣ ਆ ਉਹ ਇਹ ਆ ਕਿ ਸਾਰੇ ਸੰਸਾਰ ਨੂੰ ਇਹ ਪਤਾ ਲੱਗਿਆ ਕਿ ਇਹ ਖਾਲਸੇ ਨੇ। ਦੂਜੀ ਗੱਲ ਇਹ ਕਿ ਇਹ ਜਿਹੜੇ ਆ ਹਿੰਦੂ ਦੀ ਮਾਰ ਹੇਠ ਆਏ ਹੋਏ ਨੇ। ਤੀਜੀ ਇਹ ਕਿ ਇਹਨਾਂ ਦਾ ਬਚਾਅ ਸਿਰਫ ਇਸ ਗੱਲ 'ਚ ਆ ਵੀ ਜੇ ਕਿਸੇ ਤਰੀਕੇ ਨਾਲ ਇਹਨਾਂ ਦਾ ਮੁਲਕ ਬਣ ਜਾਵੇ, ਸੋ ਖਾਲਿਸਤਾਨ ਦੀ ਲੜਾਈ ਲੜ ਰਹੇ। ਇਹ ਚੀਜ਼ਾਂ ਜਿਹੜੀਆਂ ਨੇ 1984 ਦੇ ਘੱਲੂ ਘਾਰੇ ਤੋਂ ਬਾਅਦ ਵਿੱਚ ਲੋਕਾਂ ਦੇ ਸਮਝ ਵਿੱਚ ਆਈਆਂ। ਪਰ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਜਿਹਨੂੰ ਮਾਤਾ ਦਾ ਮਾਲ ਕਹੀਦਾ, ਉਹ ਵੈਸੇ ਸਾਰੀਆਂ ਕੌਮਾਂ 'ਚ ਹੀ ਹੁੰਦੇ ਨੇ। ਇੱਥੇ ਸਾਡੇ ਕੁਛ ਬਿਮਾਰੀ ਜ਼ਿਆਦਾ ਵਧੀ ਹੋਈ ਆ ਕਿਉਂਕਿ ਜਿਹੜੇ ਕਾਮਰੇਡ ਸੀ, ਤਰਕਸ਼ੀਲ ਸੀ, ਲਿਬਰਲ, ਉਦਾਰਵਾਦੀ, ਇਹ ਕਈ ਉਹਨਾਂ ਦੀਆਂ ਵੈਰਾਈਟੀਆਂ ਨੇ, ਉਹਨਾਂ ਸਾਰਿਆਂ ਨੇ ਰਲ ਮਿਲ ਕੇ ਜਦੋਂ ਦੇਖਿਆ ਵੀ ਹੁਣ ਸਾਡੀ ਤਾਂ ਕੋਈ ਲੋੜ ਨਹੀਂ, ਕਿਉਂਕਿ ਸਾਡੇ ਵਿੱਚ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਾ ਜਾਂ ਜਵੱਦੀ ਇੱਕ ਕਾਲਜ ਖੁੱਲਿਆ ਹੋਇਆ, ਉੱਥੋਂ ਵੀ ਇਹੋ ਜਿਹਾ ਪ੍ਰਚਾਰ ਹੋਣ ਲੱਗ ਗਿਆ। ਇਹ ਪ੍ਰਚਾਰ ਸਿੱਖਾਂ ਨੂੰ ਸਿੱਖੀ 'ਚ ਜਿਹੜਾ ਹੈਗਾ ਉਹਨਾਂ ਦਾ ਸਿਦਕ ਕਮਜ਼ੋਰ ਕਰਨ ਤੇ ਸਿੱਖਾਂ ਨੂੰ ਭਾਰਤ ਮਾਤਾ ਦੇ ਲਾਲ ਬਣਾਉਣ, ਸਿੱਖਾਂ ਨੂੰ ਬੀਬੇ ਬਾਲਕ ਬਣਾ ਕੇ ਵੀ ਨਹੀਂ ਜੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਤਾਂ ਮਾਰ ਖੋਰੇ ਨੇ, ਇਹ ਤਾਂ ਲੜਾਕੇ ਨੇ, ਇਹ ਤਾਂ ਪਤਾ ਨਹੀਂ ਕੀ ਤੋਪਾਂ ਬੰਬਾਂ ਗ੍ਰਨੇਡਾਂ ਦੀਆਂ ਗੱਲਾਂ ਕਰ, ਗਰਮ ਖਿਆਲੀ ਨੇ। ਸੋ ਭਾਰਤ ਦਾ ਜਿਹੜਾ ਤੰਤਰ ਸੀ ਉਹ ਪਿਛਲੇ 35-40 ਸਾਲ ਭੰਡਦਾ ਰਿਹਾ ਵੀ ਇਹ ਗਰਮ ਖਿਆਲੀ ਨੇ, ਇਹ ਪਾਕਿਸਤਾਨ ਦੇ ਪਿੱਟੂ, ਉਹਦਾ ਬੜਾ ਕੁਛ ਕਹਿੰਦੇ ਆ ਚਲੋ, ਪਰ ਉਹਦੇ ਵਿੱਚੋਂ ਇੱਕ ਚੁਣਵਾ ਜਾਂ ਵਧੀਆ ਜਿਹਾ ਲਫ਼ਜ਼ ਇਹਨਾਂ ਨੇ ਜੀ ਇਹ ਤੱਤੀਆਂ ਗੱਲਾਂ ਕਰਦੇ ਆ, ਇਹ ਗਰਮ ਗੱਲਾਂ ਕਰਦੇ ਆ, ਇਹ ਜੀ ਹਿੰਸਾ ਨੂੰ ਜਿਹੜਾ ਹੈਗਾ ਪ੍ਰਮੋਟ ਕਰਦੇ ਆ। ਇਹ ਹੁਣ ਤਾਂ ਅੱਗੇ ਗੱਲ ਚਲੀ ਗਈ ਵੀ ਗਾਣੇ ਰੋਕੋ। ਆ ਹੁਣ ਪਿਛਲੇ ਦਿਨੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ, ਸੂਰੀ ਦੇ ਕਤਲ ਤੋਂ ਬਾਅਦ ਵਿੱਚ ਕਿਵੇਂ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਹੱਥਾਂ ਪੈਰਾਂ 'ਚ ਆ ਗਈ ਵੀ ਛੇਤੀ ਛੇਤੀ ਪਹਿਲਾਂ ਤਾਂ ਜੀ ਗਾਣੇ ਇਹੋ ਜਿਹੇ ਬੰਦ ਕਰੋ, ਫਿਰ ਹੁਣ ਕਹਿੰਦੇ ਵੀ ਪੈਲਸਾਂ ਦੇ ਵਿੱਚ ਜਿਹੜੀ ਸ਼ਰਾਬ ਪੀ ਕੇ ਨਿਕਲਦੇ ਆ ਉਹਨਾਂ ਨੂੰ। ਕੱਲ ਹੁਣ ਨਵਾਂ ਹੀ ਚੰਦ ਚੜ ਗਿਆ ਵੀ ਪੈਲਸ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਿਹੜਾ ਪਰਿਵਾਰ ਆ, ਉਹਦੇ ਬਾਪ ਨੂੰ ਮਿਲੇ ਹੋਏ ਨੇ ਗਨਮੈਨ,
ਉਹ ਕਿਤੇ ਜਾ ਕੇ ਪੈਲਸ 'ਚ ਗਏ, ਉਹਨਾਂ ਨੇ ਗੋਲੀ ਕਾਲੀ ਚਲਾਤੀ, ਇੱਕ ਗਨਮੈਨ ਜ਼ਖਮ ਵੀ ਹੋ ਗਿਆ, ਉਹ ਵੀ ਸਾਰਾ ਪਤਾ। ਇੱਕ ਹੋਰ ਪੈਲਸ ਵਿੱਚ ਕਿਤੇ ਡੀਜੇ ਪਿੱਛੇ ਲੜਦੇ ਲੁੜਦੇ ਫਿਰਦੇ ਆ। ਸੋ ਜਿਹੜਾ ਪੰਜਾਬ ਦੇ ਵਿੱਚ ਇਹ ਕਹਿਣਾ ਕਿ ਜੀ ਇਹ ਜਿਹੜੇ ਗਰਮ ਖਿਆਲੀ ਜਾਂ ਖਾਲਿਸਤਾਨੀ ਤੱਤ ਨੇ ਵੀ ਇਹੀ ਬੰਬ ਧਮਾਕੇ ਜਾਂ AK-47 ਚੱਕੀ ਫਿਰਦੇ ਆ ਹੁਣੇ ਹੀ ਮੋਹਾਲੀ ਦੇ ਵਿੱਚ ਇੱਕ ਵਾਰਦਾਤ ਹੋਈ, RPD ਚੱਲਿਆ, ਇੱਕ ਇੱਥੇ ਵੀ ਚੱਲਿਆ ਰਾਕਟੋਹ ਜਿਹਾ ਸਰਹਾਲੀ ਦੇ ਵਿੱਚ ਤਰਨਤਾਰਨ ਦੇ ਕੋਲ। ਹੁਣ ਇਹਨਾਂ ਵਾਰਦਾਤਾਂ ਜਾਂ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਪਿੱਛੇ ਜੇ ਐਵੇਂ ਫੜਾ ਛੁੱਟਾ ਮਾਰੀ ਜਾਊਗੀ ਜੀ ਇਹ ਖਾਲਿਸਤਾਨੀ ਆ, ਏਦਾਂ ਨਹੀਂ ਹੈਗਾ। ਸੋ ਪੰਜਾਬ ਦੀ ਧਰਤੀ ਅਣਖ ਗੈਰਤ ਵਾਲਿਆਂ ਦੀ ਆ, ਪੰਜਾਬ ਦੀ ਧਰਤੀ ਜ਼ੁਲਮ ਜਾਂ ਅਤਿਆਚਾਰ ਦੇ ਖਿਲਾਫ ਲੜਨ ਵਾਲਿਆਂ ਦੀ ਆ, ਪੰਜਾਬ ਦੀ ਧਰਤੀ ਬਾਗੀਆਂ ਦੀ ਆ ਜਾਂ ਬਾਦਸ਼ਾਹਾਂ ਦੀ ਆ। ਹੁਣ ਇਹ ਚੀਜ਼ ਨੂੰ ਜੇਕਰ ਭਾਰਤੀ ਹਕੂਮਤ ਕਹੇ ਵੀ ਅਸੀਂ ਰੋਕ ਲਾਂਗੇ ਗਾਣੇ ਗੁਣੇ ਇਹ ਬੰਦ ਕਰਕੇ ਜਾਂ ਹੋਰ, ਇਹ ਤਾਂ ਮੁਸ਼ਕਲ ਆ। ਪਰ ਜਿਹੜਾ ਉਹਨਾਂ ਦੀ ਗੱਲ ਨਾਲੋਂ ਸਾਨੂੰ ਜ਼ਿਆਦਾ ਇਸ ਗੱਲ ਦਾ ਲੱਗਦਾ ਜਿਹੜੇ ਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਘੱਗੇ ਹੁਣੀ, ਧੂੰਦੇ ਹੁਣੀ ਤੇ ਹੋਰ ਸਾਰੇ, ਇਹਨਾਂ ਨੇ ਨਵਾਂ ਹੀ ਰਾਗ ਅਲਾਪ ਲਿਆ ਵੀ ਤੁਸੀਂ ਜੇ ਖਾਲਿਸਤਾਨ ਦੀ ਲੜਾਈ ਨਹੀਂ ਲੜ ਸਕਦੇ ਕੋਈ ਗੱਲ ਨਹੀਂ, ਪਰ ਤੁਸੀਂ ਲੋਕਾਂ ਦੇ ਵਿੱਚ ਖਾਲਿਸਤਾਨ ਵਿਰੋਧੀ ਨੈਰੇਟਿਵ ਸਿਰਜਣ ਵਾਲੀਆਂ ਸਾਰੀਆਂ ਹਰਕਤਾਂ ਵੀ ਕਰੋ ਤੇ ਬੀਬੀ ਬਾਲਕ ਜੇ ਵੀ ਬਣੇ ਫਿਰੋ ਵੀ ਨਹੀਂ ਨਹੀਂ ਅਸੀਂ ਤਾਂ ਬੜੇ ਚੰਗੇ ਆ, ਅਸੀਂ ਐ ਤਾਂ ਨਹੀਂ ਕਹਿੰਦੇ, ਅਸੀਂ ਉਹ ਤਾਂ ਨਹੀਂ ਕਹਿੰਦੇ। ਕਈ ਹੁੰਦੇ ਆ ਪਿੰਡਾਂ ਦੇ ਵਿੱਚ, ਅਸੀਂ ਲੋਕਾਂ ਨੂੰ ਜਾਣਦੇ ਆ ਜਿਨ੍ਹਾਂ ਦੀ ਸ਼ਕਲ ਸੂਰਤ ਜਾਂ ਬੋਲ ਬਾਣੀ ਇੰਨੀ ਮਿੱਠੀ ਪਿਆਰੀ ਤੇ ਚੰਗੀ ਹੁੰਦੀ ਆ, ਪਰ ਉਹਨਾਂ ਨੇ ਮਿੱਠੀ ਛੁਰੀ ਚਲਾਉਣੀ ਹੁੰਦੀ ਆ, ਚੱਲਣਾ ਉਹਨਾਂ ਨੇ ਖਿਲਾਫ ਹੁੰਦਾ, ਚੰਗੇ ਭਲੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਪਿਆ ਹੁੰਦਾ। ਪਰ ਜਿਹੜੇ ਆਮ ਜਿਨ੍ਹਾਂ ਨੂੰ ਸਮਝ ਨਹੀਂ ਹੁੰਦੀ ਗੱਲ ਦੀ, ਉਹ ਕਹਿਣਗੇ ਵੀ ਇਹ ਜਿਹੜਾ ਲੜਦਾ ਫਿਰਦਾ ਨਾ ਇਹਦੇ ਨਾਲ, ਜਿਹਨੂੰ ਉਹਨੇ ਦੁਖੀ ਕੀਤਾ ਪਿਆ ਹੁੰਦਾ ਸਾਊਜਾ ਬਣ ਕੇ, ਮਿੱਠੀ ਛੁਰੀ ਬਣ ਕੇ, ਇਹੀ ਮਾੜਾ ਹੋਣਾ। ਤਾਂ ਸਾਡੇ ਨਾਲ ਵੀ ਇਹੀ ਵਾਪਰ ਰਿਹਾ। ਜਿਹੜੇ ਸਿੱਖ ਇਹਨਾਂ ਲੋਕਾਂ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਦੁਨੀਆ ਕਹਿੰਦੀ ਤੁਸੀਂ ਤਾਂ ਬਹੁਤ ਮਾੜੇ ਹੋ, ਤੁਸੀਂ ਇਹਨਾਂ, ਇਹ ਤਾਂ ਵਿਚਾਰੇ ਇਹੀ ਕਹਿੰਦੇ ਨੇ ਬਈ ਇੱਕ ਜਿਹੜਾ ਹੈਗਾ ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਇੱਕ ਗੁਰੂ, ਇੱਕ ਮਰਿਆਦਾ, ਇੱਕ ਪੰਥ, ਏਦਾਂ ਦੀ ਇੱਕ ਕਹਾਣੀ ਜੀ ਜੋੜੀ ਹੋਈ ਹੈ ਇਹਨਾਂ ਨੇ। ਮੈਨੂੰ ਇਹ ਸਮਝ ਨਹੀਂ ਲੱਗੀ ਵੀ ਇੱਕ ਗ੍ਰੰਥ ਦੀ ਗੱਲ ਜਾਂ ਇੱਕ ਪੰਥ ਦੀ ਗੱਲ ਜਾਂ ਇੱਕ ਮਰਿਆਦਾ ਦੀ ਗੱਲ ਇਹ ਹੁਣੇ ਸ਼ੁਰੂ ਹੋਈ ਹੈ ਜਦੋਂ ਜਵੱਦੀ ਕਾਲਜ ਖੁੱਲਿਆ। ਮੈਂ ਚਲੋ ਬਾਹਲਾ ਦੂਰ ਨਾ ਵੀ ਜਾਈਏ ਆਪਾਂ, ਜਦੋਂ ਸਿੰਘ ਸਭਾ ਲਹਿਰ ਚੱਲਦੀ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲਦੀ ਆ, ਉਦੋਂ ਤੋਂ ਜਿੰਨੇ ਵੀ ਗੁਰਸਿੱਖ ਪਿਆਰੇ ਹੋਏ ਨੇ, ਰਾਗੀ ਢਾਡੀ ਕਥਾਕਾਰ, ਉਹ ਕੀ ਕਹਿੰਦੇ ਹੁੰਦੇ ਸੀ? ਉਹ ਦੋ ਗ੍ਰੰਥਾਂ ਦੀ ਗੱਲ ਕਰਦੇ ਸੀਗੇ ਵੀ ਆਹ ਇੱਕ ਹੋਰ ਗ੍ਰੰਥ ਇਹਨੂੰ ਮੱਥਾ ਟੇਕਣ। ਉਹ ਦੋ ਪੰਥਾਂ ਦੀ ਗੱਲ ਕਰਦੇ ਰਹੇ ਨੇ, ਉਹ ਦੋ ਮਰਿਆਦਾਵਾਂ ਦੀ ਗੱਲ ਕਰਦੇ ਰਹੇ ਨੇ। ਜਿੰਨੇ ਦੁਨੀਆ ਭਰ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬਾਨ ਨੇ, ਉੱਥੇ ਸਾਰੇ ਥਾਵਾਂ ਦੇ ਉੱਤੇ ਇਹੀ ਕਿਹਾ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ, ਗੁਰੂ ਮਾਨਿਓ ਗ੍ਰੰਥ। ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਫਲਸਫਾ ਇਹ ਗੱਲਾਂ ਇਹ ਜਵੱਦੀ ਵਾਲੇ ਕਾਲਜ ਪੈਦਾ ਹੋਣ ਤੋਂ ਬਾਅਦ ਨਹੀਂ ਚੱਲਿਆ, ਇਹ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ। ਦੂਜੀ ਗੱਲ ਆ ਜਿਹੜੀ ਵੀ ਮਰਿਆਦਾ ਦੀ, ਜਦੋਂ ਤੋਂ ਸਿੱਖ ਰਿਹਾ ਤਾਂ ਮਰਿਆਦਾ ਬਣੀ ਆ। ਕੁਛ ਸੰਪਰਦਾਵਾਂ ਨੇ ਜਾਂ ਕੁਛ ਧੜਿਆ ਧਿਰਾਂ ਨੇ ਇਹਦੇ ਨਾਲੋਂ ਆਪਦੇ ਆਪ ਨੂੰ ਅੱਡ ਜ਼ਰੂਰ ਰੱਖਿਆ, ਪਰ ਖਾਲਸਾ ਪੰਥ ਨੂੰ ਪਤਾ ਕਿ ਅਕਾਲ ਤਖਤ ਸਾਹਿਬ ਤੋਂ ਜਿਹੜੀ ਮਾਨਤਾ ਪ੍ਰਾਪਤ ਸਾਡੀ ਸਿੱਖ ਰਹਿਤ ਮਰਿਆਦਾ ਉਹ ਆ ਤੇ ਇਹ ਤੇ ਚੱਲਣਾ। ਤੀਜੀ ਗੱਲ ਆ ਜਿਹੜੀ ਉਹ ਹੈਗੀ ਆ ਵੀ ਇੱਕ ਪੰਥ, ਤੇ ਪੰਥ ਤਾਂ ਸਦਾ ਹੀ ਇੱਕ, ਪੰਥ ਦੋ ਕਦੋਂ? ਜਿਹੜਾ ਪੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ, 10 ਗੁਰੂ ਸਾਹਿਬਾਨ ਨੂੰ ਪ੍ਰਣਾਇਆ ਹੋਇਆ ਉਹ ਪੰਥ। ਤੋ ਜਿਹੜੇ ਉਹ ਹੁਣ ਤੱਕ ਪ੍ਰਚਾਰ ਕਰਦੇ ਆਏ ਆ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕਾਂ ਦੀ ਗੱਲ ਹੀ ਕਰ ਲਓ, ਆਪਾਂ ਕਿੰਨਾ ਇਹਨਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਆ। ਇੱਕ ਸਰਬਜੀਤ ਸਿੰਘ ਢੋਟੀਆਂ ਵਾ, ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ, ਜਾਂ ਹੋਰ ਬਹੁਤ ਸਾਰੇ ਪ੍ਰਚਾਰਕ ਨੇ, ਉਹ ਜਾਂਦੇ ਆ ਲੋਕਾਂ 'ਚ ਪ੍ਰਚਾਰ ਤਾਂ ਉਹ ਵੀ ਕਰਦੇ ਆ, ਅੰਮ੍ਰਿਤ ਤਾਂ ਸ਼੍ਰੋਮਣੀ ਕਮੇਟੀ ਵੀ ਸਿਖਾਉਂਦੀ ਹੈ ਜੀ, ਕੋਈ ਗੱਲ ਨਹੀਂ। ਤੇ ਜਿਹੜੇ ਉਹ ਪ੍ਰਚਾਰ ਕਰਦੇ ਆ ਉਹ ਇਹ ਕਹਿੰਦੇ ਫਿਰਦੇ ਆ ਸ਼੍ਰੋਮਣੀ ਕਮੇਟੀ ਵਾਲੇ ਵੀ ਇੱਕ ਪੰਥ ਨਹੀਂ ਹੈਗਾ, ਜਾਂ ਦੋ ਗ੍ਰੰਥ ਨੇਗੇ, ਜਾਂ ਦੋ ਆਪਾਂ ਮਰਿਆਦਾਵਾਂ ਰੱਖਣੀਆਂ ਨੇ। ਉਹਨਾਂ ਪਰ ਤਾਂ ਕੋਈ ਰੌਲਾ ਨਹੀਂ ਪੈਂਦਾ ਹੈਗਾ। ਅਸੀਂ ਖੁਦ ਪਿੰਡਾਂ ਸ਼ਹਿਰਾਂ 'ਚ ਪ੍ਰਚਾਰ ਕਰਦੇ ਰਹੇ ਆ, ਤੇ ਸਾਡੇ ਤਾਏ ਚਾਚੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ ਨੇ। ਕਦੇ ਹਕੀਕਤ ਇਹ ਆ ਕਿ ਦੋ ਤਰ੍ਹਾਂ ਦੇ ਮੁੱਦੇ ਹੁੰਦੇ, ਇੱਕ ਮੁੱਦੇ ਹੁੰਦੇ ਆ ਜਿਹੜੇ ਸੰਗਤੀ ਤੌਰ ਦੇ ਉੱਤੇ ਪੰਥ ਨੂੰ ਮਜ਼ਬੂਤ ਕਰਨ ਵਾਲੇ, ਕੌਮ ਦੀ ਚੜ੍ਹਦੀ ਕਲਾ ਕਰਨ ਵਾਲੇ, ਜਾਣੀ ਕਿ ਜਦੋਂ ਕਥਾ ਸਮਾਪਤ ਹੋਵੇ ਜਾਂ ਪ੍ਰਚਾਰ ਸਮਾਪਤ ਹੋਵੇ, ਦੀਵਾਨ ਸਮਾਪਤ ਹੋਵੇ, ਤਾਂ ਉਸ ਤੋਂ ਬਾਅਦ ਨਿਕਲ ਕੇ ਹਰੇਕ ਬੰਦਾ ਜਿਹੜਾ ਹੈਗਾ ਉਹ ਹੱਸਦਾ ਖੇਡਦਾ ਖੁਸ਼ੀ ਨਾਲ ਘਰ ਨੂੰ ਜਾਵੇ, ਤੇ ਸਾਰੇ ਰਾਹ ਗੱਡੀ ਦੇ ਵਿੱਚ ਉਹ ਦੀਵਾਨ ਚੋਂ ਸੁਣੀਆਂ ਹੋਈਆਂ ਚੰਗੀਆਂ ਗੱਲਾਂ ਤੇ ਚਰਚਾ ਕਰਦਾ ਜਾਵੇ ਵੀ ਬੜੇ ਵਧੀਆ ਦੀਵਾਨ ਸੱਜਣ ਆਏ ਸੀ। ਇੱਕ ਉਹ ਵਿਸ਼ੇ ਹੁੰਦੇ ਆ ਜਿਨ੍ਹਾਂ ਦੇ ਉੱਤੇ ਜਦੋਂ ਕੋਈ ਬੁਲਾਰਾ ਬੋਲੇ ਤਾਂ ਅੰਦਰ ਵੀ ਖਲਾਰਾ ਪਵੇ, ਜੁੰਡ ਮਜੁੰਡੀ ਹੋਈਏ, ਪੱਗੋ ਪੱਗੀ ਹੋਈਏ,
ਤੇ घर नूं जांदे होए भी सारे जाने कहण भी चंगा बुलाया ਉਹਨੂੰ। ਅਸੀਂ ਆਪਦੇ ਪੇਂਡੂ ਸਰਕਲ ਦੇ ਵਿੱਚ ਜੇ ਨਿਗਾਹ ਮਾਰੀਏ ਤਾਂ ਪੁੰਨਿਆ ਮੱਸਿਆ ਸੰਗਰਾਂਦਾਂ ਦੇ ਨਾਂ ਦੇ ਉੱਤੇ ਬਹੁਤ ਸਾਰੇ ਦੀਵਾਨ ਸਜਦੇ ਆ। ਉੱਥੇ ਇਹ ਨਹੀਂ ਕਿ ਪੁੰਨਿਆ ਮਨਾਉਣ ਲਈ ਇਕੱਠੇ ਹੁੰਦੇ ਆ ਸੰਗਰਾਂਦ, ਉਹ ਇੱਕ ਨਿਸ਼ਾਨੀ ਰੱਖੀ ਆ ਪੁਰਾਣੇ ਵੇਲਿਆਂ 'ਚ ਇਹੋ ਜਿਹਾ ਸਿਸਟਮ ਸੀ। ਅੱਜ ਉਹਨੂੰ ਆਪਾਂ ਨਹੀਂ ਤੋੜ ਸਕੇ, ਜਾਂ ਹੁਣ ਕਈ ਥਾਂ ਤੇ ਇਹ ਚੱਲ ਪਿਆ ਵੀ ਚਲੋ ਐਤਵਾਰ ਨੂੰ, ਬਾਹਰਲੇ ਮੁਲਕਾਂ ਸਾਰੇ ਉਵੇਂ ਐਤਵਾਰ ਮਨਾਉਂਦੇ ਆ। ਹੁਣ ਉਹ ਐਤਵਾਰ ਥੋੜੀ ਮਨਾਉਂਦੇ ਆ, ਉਹਨਾਂ ਨੂੰ ਇਹ ਆ ਵੀ ਆਪਾਂ ਨੂੰ ਵੇਲ, ਆਪਾਂ ਨੂੰ ਸੌਖਾ ਕਿਹੜਾ ਦਿਨ ਲੱਗਦਾ। ਉਦੋਂ ਪੁਰਾਣੇ ਸਮਿਆਂ 'ਚ ਹੁੰਦਾ ਸੀ ਵੀ ਚਲੋ ਬਾਕੀ ਦਾ ਜਿਹੜਾ ਹੈ ਤਾਂ ਹਰ ਪਲ ਹਰ ਘੜੀ ਸਤਿਗੁਰੂ ਨੂੰ ਚੇਤੇ ਕਰਨਾ ਚਾਹੀਦਾ, ਪਰ ਜਦੋਂ ਪੂਰਨਮਾਸ਼ੀ ਹੋਈ ਉਦੋਂ ਆਪਾਂ ਗੁਰਦੁਆਰੇ ਇਕੱਠੇ ਹੋ ਕੇ ਭਾਈ ਆਪਾਂ ਦੀਵਾਨ ਲਾਵਾਂਗੇ, ਸਿੱਖੀ ਦਾ ਪ੍ਰਚਾਰ ਕਰਾਂਗੇ। ਸਿੰਘ ਸਭਾ ਲਹਿਰ ਮੌਕੇ ਜਾਂ ਗੁਰਦੁਆਰਾ ਸੁਧਾਰ ਲਹਿਰ ਮੌਕੇ, ਉਸ ਮੌਕੇ ਬਜ਼ੁਰਗਾਂ ਨੇ, ਆਪਣੇ ਪੁਰਖਿਆਂ ਨੇ ਇਹ ਇੱਕ ਰਾਹ ਕੱਢਿਆ ਵੀ ਜਿੱਦਣ ਭਾਈ ਪੁੰਨਿਆ ਹੋ ਜਾਂ ਮੱਸਿਆ ਹੋ ਜਾਂ ਸੰਗਰਾਂਦ ਹੋ ਜਾਂ ਹੋਰ ਕੋਈ ਦਿਨ ਤਿਉਹਾਰ ਵੀ ਆਪਾਂ ਉਦੋਂ ਆਪਾਂ ਦੀਵਾਨ ਲਾਵਾਂਗੇ। ਉਹ ਪੁੰਨਿਆ ਪੰਨਿਆ ਮਨਾਉਣ ਜਾਂ ਮੱਸਿਆ ਮੁੱਸਿਆ ਮਨਾਉਣ ਦੇ ਚੱਕਰ 'ਚ ਨਹੀਂ ਸੀਗੇ। ਉਹਦਾ ਇੱਕ ਨਿਸ਼ਾਨੀ ਸੀ, ਜਿਵੇਂ ਆਪਾਂ ਹੁਣ ਕਹਿੰਦੇ ਨੇ ਵੀ ਯਾਰ ਬੁੱਧਵਾਰ ਨੂੰ ਆਈ ਜਾਂ 2 ਤਰੀਕ ਨੂੰ ਆਪਾਂ ਐ ਕਰਾਂਗੇ, ਜਾਂ ਆਪਾਂ ਕੋਈ ਹੋਰ ਰੱਖ ਰਹੇ ਹਾਂ ਨਿਸ਼ਾਨੀ, ਉਹ ਨਿਸ਼ਾਨੀ ਸੀ। ਉੱਥੇ ਸਾਰਾ ਦਿਨ ਉਹ ਗੁਰਮਤ ਦਾ ਪ੍ਰਚਾਰ ਕਰਦੇ ਹੁੰਦੇ ਸੀ, ਤੇ ਉਸ ਪ੍ਰਚਾਰ ਦਾ ਅਸਰ ਸੰਗਤਾਂ 'ਚ ਚੰਗਾ ਹੋਵੇ, ਇਸ ਗੱਲ ਲਈ ਹਰ ਵਿਦਵਾਨ, ਹਰ ਰਾਗੀ ਢਾਡੀ ਕਥਾਕਾਰ ਚੰਗੇ ਤੋਂ ਚੰਗਾ, ਵਧੀਆ ਤੋਂ ਵਧੀਆ ਜਿਹੜਾ ਸੀ, ਕਦੇ ਖਿਲਾਰੇ ਨਹੀਂ ਪੈਂਦੇ ਸੀ, ਕਦੇ ਰੌਲੇ ਨਹੀਂ ਸੀ, ਅੱਜ ਵੀ ਨਹੀਂ ਪੈਂਦੇ। ਮੇਰਾ ਇਲਾਕਾ ਲੁਧਿਆਣੇ ਜ਼ਿਲ੍ਹੇ ਵਿੱਚ ਗੁਰੂਸਰ ਸੁਧਾਰ ਆ, ਉੱਥੇ ਸਾਡੇ 6ਵੇਂ ਪਾਤਸ਼ਾਹ ਦਾ ਸਥਾਨ ਆ, ਤੇ ਬੜਾ ਭਾਰੀ ਪੂਰਨਮਾਸ਼ੀ ਦਾ ਹਰ ਸਾਲ ਹਰ ਮਹੀਨੇ ਦਿਨ ਮਨਾਇਆ ਜਾਂਦਾ। ਸੰਗਤਾਂ ਸਾਡੇ ਤੋਂ ਪਹਿਲਾਂ ਵੀ ਆਉਂਦੀਆਂ ਸੀ, ਅਸੀਂ ਵੀ ਉੱਥੇ ਜਾਂਦੇ ਰਹੇ ਹਾਂ, ਤੇ ਅਸੀਂ ਬਾਅਦ ਵਿੱਚ ਵੀ ਹੁਣ ਵੀ ਉੱਥੇ ਸਾਡੇ ਤੋਂ ਪੂਰਨਮਾਸ਼ੀ ਵਾਲੇ ਦਿਨ ਦੀਵਾਨ ਸੱਜਦੇ ਆ। ਉਹਨਾਂ ਦੀਵਾਨਾਂ 'ਚ ਗੁਣੀ ਗਿਆਨੀ ਆਉਂਦੇ ਆ, ਪ੍ਰਚਾਰ ਕਰਦੇ ਆ, ਤੇ 6ਵੇਂ ਪਾਤਸ਼ਾਹ ਦੇ ਉਸ ਅਸਥਾਨ ਦੇ ਬਾਰੇ ਵੀ ਦੱਸਿਆ ਜਾਂਦਾ, ਤੇ ਹੋਰ ਗੁਰਧਾਮਾਂ ਦਾ ਇਤਿਹਾਸ ਵੀ ਦੱਸਿਆ ਜਾਂਦਾ, ਸਾਰਾ ਕੁਝ ਚੱਲਦਾ। ਤੇ ਅੱਜ ਕੁਝ ਬੰਦੇ ਆ ਗਏ ਜਿਹੜੇ ਕਹਿੰਦੇ ਜੀ ਅਸੀਂ ਇੱਕ ਗ੍ਰੰਥ ਦਾ ਪ੍ਰਚਾਰ ਕਰਦੇ ਹਾਂ ਨਾ, ਤਾਂ ਕਰਕੇ ਸਾਡੇ ਫਲਾਨਾਂ ਖਿਲਾਫ, ਅਸੀਂ ਜੀ ਇੱਕ ਮਰਿਆਦਾ ਦਾ ਪ੍ਰਚਾਰ ਕਰਦੇ ਹਾਂ। ਇਹ ਇਸ ਗੱਲ ਦੇ ਉੱਤੇ ਕੋਈ ਸਿੱਖ ਕਿਸੇ ਦੇ ਖਿਲਾਫ ਹੋ ਸਕਦਾ? ਹਕੀਕਤ ਇਹ ਆ ਕਿ ਜਿਹੜੇ ਪਵਾੜੇ ਵਾਲੇ ਮਸਲੇ ਆ, ਹਰ ਘਰ 'ਚ ਹਰ ਕੌਮ 'ਚ ਮੁੱਦੇ ਹੁੰਦੇ ਆ, ਉਹਨਾਂ ਮੁੱਦਿਆਂ ਦੇ ਉੱਤੇ ਚਰਚਾ ਕਰਾਉਣ ਦੇ ਲਈ ਗੋਸ਼ਟੀਆਂ ਦਾ ਇੰਤਜ਼ਾਮ ਕੀਤਾ ਜਾਂਦਾ। ਸਾਡੇ ਕੋਲੇ ਬੜੀ ਵੱਡੀਆਂ ਸੰਸਥਾਵਾਂ ਨੇ, ਭਾਵੇਂ ਜਿੰਨੀਆਂ ਮਰਜ਼ੀ ਕਮਜ਼ੋਰੀਆਂ ਆ ਚੁੱਕੀਆਂ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਉਹਨਾਂ ਰਾਹੀਂ ਉਹਨਾਂ ਮੁੱਦਿਆਂ ਦੇ ਉੱਤੇ ਇੱਕ ਸਾਂਝੀ ਰਹਿ ਬਣਾਈ ਜਾ ਸਕਦੀ ਹੈ, ਔਰ ਕਈ ਮੁੱਦਿਆਂ ਤੇ ਪੰਥ ਦੀ ਸਾਂਝੀ ਰਹਿ ਪਹਿਲੇ ਹੀ ਬਣੀ ਹੋਈ ਹੈ। ਸਭ ਨੂੰ ਪਤਾ ਹੈਗਾ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਉਹ 'ਚ ਲਿਖਿਆ ਹੋਇਆ ਵਾ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਆ, ਬਾਕੀ ਇਹਦੇ ਤੁੱਲ ਕਿਸੇ ਨੂੰ ਸਥਾਪਨ ਨਹੀਂ ਕੀਤਾ ਜਾ ਸਕਦਾ। ਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਸੰਪੂਰਨ ਜੋਤ ਹੈ, ਤੇ ਉਸ ਤੋਂ ਬਾਅਦ ਕਾਨੂੰਨੀ ਤੌਰ ਤੇ ਵੀ ਹੁਣ ਤਾਂ ਮਾਨਤਾ ਹਾਸਲ ਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਕੋਈ ਚੈਲੰਜ ਨਾ ਕੋਈ ਕਰ ਸਕਦਾ ਤੇ ਨਾ ਕੋਈ ਕਰਨ ਦੇਵੇ। ਹਾਂ, ਇਹ ਗੱਲ ਵੱਖਰੀ ਆ ਕਿ ਕਦੇ ਕੋਈ ਮੂਰਤੀ ਲਾ ਕੇ, ਕਦੇ ਕੋਈ ਹੋਰ ਪ੍ਰਕਾਸ਼ ਕਰਕੇ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਕਰਾਉਣ ਵਾਲਿਆਂ ਦਾ ਘਾਟਾ ਨਹੀਂ, ਪਰ ਉਹਨਾਂ ਦੀ ਪੰਥ ਵਿੱਚ ਕਦੇ ਵੀ ਕੋਈ ਉਵੇਂ ਦੀ ਗੱਲ ਨਹੀਂ ਹੈਗੀ ਕਿ ਇਹ ਸਾਰੀ ਗੱਲ ਮਾਨਤਾ ਪ੍ਰਾਪਤ ਹੋ ਗਈ, ਇਹ ਨਹੀਂ ਹੋ ਸਕਦਾ। ਸੋ ਇਵੇਂ ਦੇ ਵਿਵਾਦ ਕਿ ਜਿਵੇਂ ਕੋਈ ਛੇੜਦਾ ਸੀ ਵੀ ਭਗਤ ਬਾਣੀ ਅੱਡ ਕੱਢ ਦਿਓ, ਕੋਈ ਕੱਢਦਾ ਵੀ ਆਹ ਫਲਾਣਾ ਪਾ ਦਿਓ, ਉਵੇਂ ਦੀ ਇੱਕ ਗੱਲ ਤੋਰ ਲਈ ਕਿ ਜੀ ਅਸੀਂ ਤਾਂ ਇੱਕ ਗ੍ਰੰਥ ਦੀ ਗੱਲ ਕਰਦੇ ਆ, ਬਾਕੀ ਜੀ ਨਹੀਂ ਕਰਦੇ। ਇਹ ਸਾਰੀਆਂ ਕੱਚੀਆਂ ਪੀਲੀਆਂ ਗੱਲਾਂ ਨੇ। ਹਕੀਕਤ ਇਹ ਆ ਕਿ ਸਾਨੂੰ ਆਪਣੇ ਆਪ ਨੂੰ ਸੰਕੋਚਣਾ ਚਾਹੀਦਾ, ਸਾਡੀ ਕੌਮ ਨੂੰ ਇਕਜੁੱਟ ਤੇ ਇਕਮੁੱਠ ਰੱਖਣ ਵਾਲੇ ਮੁੱਦੇ ਚਾਹੀਦੇ। ਤੇ ਜਦੋਂ ਇਹ ਜਿਹੇ ਖਿਲਾਰੇ ਪਾਵਾਂਗੇ, ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਲੋਕਾਂ ਦੇ ਵਿੱਚ ਚਰਚਾ ਛਿੜੂਗੀ, ਤੇ ਫਿਰ ਆਪਦੇ ਆਪ ਨੂੰ ਵਾਲੇ ਬੀਬੇ ਜਿਹੇ ਨਾ ਬਣ ਕੇ ਦਿਖਾਓ, ਫਿਰ ਸਿੱਧਾ ਠੋਕੋ ਜਾ ਕੇ, ਜਿਆਦਾ ਕਹੋ ਵੀ ਸਾਡਾ ਤਾਂ ਕੰਮ ਆਵੇ, ਇਸ ਦਾ ਪੰਗੇ ਹੀ ਪਾਉਣੇ। ਹਰ ਚੜ੍ਹਦੀ ਸਵੇਰ ਨਵਾਂ ਸਿਆਪਾ ਕੋਈ ਨਾ ਕੋਈ ਕੌਮ ਨੂੰ ਪਾ ਦਿੰਦੇ ਹੋ। ਕੌਮ ਨੇ ਲੜਨਾ ਸੀ ਦਿੱਲੀ ਨਾਲ, ਇਹ ਕਹਿੰਦੇ ਜੀ ਪਹਿਲਾਂ ਸਾਡੇ ਨਾਲ ਲੜੋ। ਕੌਮ ਨੇ ਲੜਨਾ ਸੀ ਆਜ਼ਾਦੀ ਲਈ, ਇਹ ਕਹਿੰਦੇ ਜੀ ਸਾਡੇ ਨਾਲ ਲੜੋ। ਸੋ ਇਹ ਜਿਹੜਾ ਸਾਰਾ ਮਾਹੌਲ ਬਣਿਆ ਹੋਇਆ, ਇਹੋ ਜਿਹੇ ਮਾਹੌਲ ਦੇ ਵਿੱਚ ਜਲੰਧਰ ਦੇ ਵਿੱਚ ਜਦੋਂ ਘਟਨਾ ਵਾਪਰੀ, ਚਲੋ ਘਟਨਾਵਾਂ ਵਾਪਰਦੀਆਂ ਰਹੀਆਂ ਨੇ, ਪਹਿਲਾਂ ਵੀ ਹੁੰਦੀਆਂ, ਹੁਣ ਵੀ। ਜਦੋਂ ਆਪਣਾ ਨਾਗਾਲੈਂਡ ਵੱਲ, ਸਿੱਕਮ ਵੱਲ ਇੱਕ ਖਬਰ ਆਈ ਵੀ ਉੱਥੋਂ ਕਹਿ ਦਿੱਤਾ ਗਿਆ, ਜਿਹੜੇ ਪੰਜਾਬੀ ਮੂਲ ਦੇ ਲੋਕ ਨੇ, ਸਿੱਖ ਜਾਣੀ ਕਿ ਵੀ ਤੁਸੀਂ ਨਿਕਲ ਜਾਓ ਇੱਥੋਂ। ਇਹ ਜਿਵੇਂ ਕਸ਼ਮੀਰ ਦੇ ਵਿੱਚ ਹਾਲਾਤ ਵਿਗੜੇ ਸੀ, ਚਿੱਠੀ ਸਿੰਘਪੁਰ ਵਾਲਾ ਕਾਂਡ ਵੀ ਹੋਇਆ, ਤੇ ਹੋਰ ਵੀ ਉੱਥੇ ਕਈ ਵਾਰੀ ਸਰਕਾਰੀ ਜਿਹੜੇ ਟਾਊਟ ਨੇ ਉਹਨਾਂ ਨੇ ਲਿਖ ਕੇ ਪਰਚੇ ਲਾਤੇ ਬਈ ਜੀ ਇੱਥੋਂ ਸਿੱਖ ਜਿਹੜੇ ਆ ਨਿਕਲ ਜਾਓ, ਨਹੀਂ ਆਹ ਕਰ ਦਿਆਂਗੇ। ਇਵੇਂ ਹੀ ਜਿਹੜਾ ਗੁਜਰਾਤ ਦਾ ਕੱਛ ਦਾ ਭੁੱਜ ਦਾ ਇਲਾਕਾ, ਉੱਥੇ ਸਾਡੇ ਬੰਦਿਆਂ ਨੇ ਜ਼ਮੀਨਾਂ ਜਾਇਦਾਦਾਂ ਜਾ ਕੇ ਸੈੱਟ ਕੀਤੀਆਂ, ਸਹੀ ਕੀਤੀਆਂ। ਹੁਣ ਉੱਥੇ ਪਿੱਛੇ ਜੇ ਗੁਜਰਾਤ ਦੇ ਵਿੱਚ ਗਾਂਧੀ ਜਿਹੜਾ ਮੋਦੀ ਆ, ਮੋਦੀ ਦੀ ਸਰਕਾਰ ਨੇ ਉੱਥੇ ਇਹੋ ਜਿਹਾ ਆਰਡਰ ਕੀਤਾ ਸੀ, ਬੜਾ ਰੌਲਾ ਪਿਆ ਸੀ। ਇਵੇਂ ਹੀ ਮਹਾਰਾਸ਼ਟਰ ਦੇ ਵਿੱਚ ਇੱਕ ਵਾਰੀ ਰੌਲਾ ਪੈ ਚੁੱਕਿਆ ਵੀ ਉੱਥੇ ਜਿਹੜੇ ਸਿੱਖ ਵਸਦੇ ਆ ਉਹਨਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਆ ਸਾਡੇ ਯੂਪੀ ਦੇ ਵਿੱਚ ਤਾਂ ਵਾਹਵਾ ਕੁਛ ਹੋਇਆ, ਜਦੋਂ ਉਤਰਾਂਚਲ ਜ਼ਿਲ੍ਹਾ, ਉਤਰਾਂਚਲ ਜਦੋਂ ਨਵਾਂ ਰਾਜ ਬਣਿਆ,
ਉਦੋਂ ਊਧਮ ਸਿੰਘ ਨਗਰ ਦਾ ਮਸਲਾ ਬਣਦਾ ਰਿਹਾ, ਉਜਾੜਾ ਕੀਤਾ ਗਿਆ ਤੇ ਅਕਸਰ ਹੀ ਜਿਹੜਾ ਉੱਥੇ ਆਪਣੇ ਬੰਦਿਆਂ ਨੇ 99 ਸਾਲ ਦੇ ਪਟੇ ਉੱਤੇ ਜ਼ਮੀਨਾਂ ਲਈਆਂ ਸੀ, ਉਹਨਾਂ ਨੂੰ ਖਲਾਰਾ ਪਾਇਆ ਜਾ ਰਿਹਾ ਕਿ ਤੁਹਾਡਾ ਪਟਾ ਦੀ ਮਿਆਦ ਖਤਮ ਹੋਣ ਲੱਗੀ ਆ, ਤੁਹਾਨੂੰ ਤੋੜ ਦੇਣਾ। ਇਹੋ ਜਿਹਾ ਹਿਸਾਬ ਕਿਤਾਬ ਹੁਣ ਇੱਥੇ ਲੁਧਿਆਣਾ ਜਲੰਧਰ ਚ ਹੋਇਆ, ਲਤੀਫਪੁਰ ਕੋਈ ਇਲਾਕਾ ਦੱਸਦੇ ਆ। ਤਾਂ ਉੱਥੇ ਜਿਹੜਾ ਇਹ ਮਸਲਾ ਬਣਿਆ, ਉੱਥੇ ਪ੍ਰਸ਼ਾਸਨ ਨੇ ਜਿਸ ਤਰੀਕੇ ਦੀ ਬੇਹੂਦਗੀ ਤੇ ਬਦਤਮੀਜੀ ਭਰੀ ਉਹ ਗਾਲੀ ਗਲੋਚ ਵਾਲੀ, ਵੈਸੇ ਜਿਹੜਾ ਇਹ ਜਸਕਰਨ ਸਿੰਘ ਤੇਜਾ ਅਫਸਰ ਆ, ਇਹਦਾ ਮੈਨੂੰ ਜਿੱਥੇ ਤੱਕ ਖਿਆਲ ਹੈ ਇਹਦਾ ਪਿਓ ਵੀ ਖਾੜਕੂ ਲਹਿਰ ਵੇਲੇ ਠੋਕਿਆ ਗਿਆ ਸੀ। ਤੇ ਇਹ ਜਿਹੜਾ ਉੱਥੇ ਬਦਤਮੀਜੀ ਭਰੀ ਬੋਲੀ ਬੋਲਦਾ ਸੀ, ਉਦੋਂ ਉਹਦੀ ਵੀਡੀਓ ਸਾਰੀ ਵਾਇਰਲ ਹੋਈ। ਤੇ ਸੋਸ਼ਲ ਮੀਡੀਆ ਦਾ ਘੱਟੋ ਘੱਟ ਇਹ ਲਾਹਾ ਜ਼ਰੂਰ ਆ ਕਿ ਹੁਣ ਲੋਕਾਂ ਦੇ ਮਨੋਭਾਵ ਜਿਹੜੇ ਨੇ ਉਹਨਾਂ ਨੂੰ ਪੇਸ਼ ਕਰਨ ਦਾ ਉਹਨਾਂ ਕੋਲੇ ਪਲੇਟਫਾਰਮ ਆ। ਤਾਂ ਜਦੋਂ ਇਹ ਘਟਨਾ ਵਾਪਰੀ ਤਾਂ ਲੋਕਾਂ ਨੇ ਕਿੰਨੇ ਆਪਦੇ ਜਜ਼ਬਾਤ ਪ੍ਰਗਟਾਏ ਕਿ ਜਿਹੜਾ ਸਾਨੂੰ ਇੱਥੇ ਪੰਜਾਬ 'ਚ ਦਿਖ ਰਿਹਾ ਕਿ ਜਿਹੜੇ ਯੂਪੀ ਬਿਹਾਰ ਦੇ ਜਾਂ ਗੈਰ ਪੰਜਾਬੀ ਲੋਕ ਨੇ, ਉਹਨਾਂ ਦਾ ਵਸੇਬਾ ਕਰਾਉਣ ਲਈ ਤਾਂ ਇੱਥੇ ਨਿੱਤ ਸਰਕਾਰੀ ਤੌਰ ਤੇ ਉਪਰਾਲੇ ਕੀਤੇ ਜਾ ਰਹੇ ਨੇ। ਕਈ ਹਰ ਜਿਹੜਾ ਵੱਡੇ ਸ਼ਹਿਰ ਨੇ ਉੱਥੇ ਦਫ਼ਤਰ ਖੋਲੇ ਹੋਏ ਨੇ ਜਿਨ੍ਹਾਂ ਤੇ ਲਿਖਿਆ ਨਹੀਂ ਹੋਇਆ ਹੈਗਾ, ਪਰ ਉਹਨਾਂ ਨੂੰ ਪਤਾ ਬਈ ਜੇਕਰ ਇੱਕ ਵਾਰੀ ਤੂੰ ਲੁਧਿਆਣੇ ਪਹੁੰਚ ਗਿਆ, ਫਲਾਣੇ ਥਾਂ ਤੇ ਚਲੇ ਜਾਈਂ, ਉਹ ਤੇਰਾ ਆਪੇ ਆਧਾਰ ਕਾਰਡ ਬਣਾ ਕੇ ਦੇਣਗੇ, ਵੋਟਰ ਕਾਰਡ, ਰਾਸ਼ਨ ਕਾਰਡ ਬਣਾ ਕੇ ਦੇਣਗੇ, ਤੇਰੀ ਰਿਹਾਇਸ਼ ਦਾ ਇੰਤਜ਼ਾਮ ਕਰਨਗੇ, ਤੈਨੂੰ ਕੰਮ ਤੇ ਲਵਾ ਕੇ ਦੇਣਗੇ। ਇਵੇਂ ਦੇ ਅੱਡੇ ਪੰਜਾਬ ਦੇ ਹਰ ਸ਼ਹਿਰ 'ਚ ਬਣੇ ਹੋਏ ਨੇ। ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਨੂੰ ਤਾਂ ਇੱਥੇ ਜੇ ਨਾਲ ਦੇ ਸ਼ਹਿਰ 'ਚ ਜਾ ਕੇ ਕਿਸੇ ਨੇ, ਹੁਣ ਤਾਂ ਚਲੋ ਬਿਮਾਰੀ ਮੁੱਕ ਗਈ ਉਹ ਰਾਸ਼ਨ ਕਾਰਡ ਵਾਲੀ, ਪੰਜਾਬੀ ਬੰਦੇ ਦਾ ਤਾਂ ਰਾਸ਼ਨ ਕਾਰਡ ਬਦਲਣ ਦੇ ਲਈ ਇੱਕ ਬਹੁਤ ਵੱਡੀ ਉਹਨੂੰ ਜੱਦੋ-ਜਹਿਦ ਕਰਨੀ ਪੈਂਦੀ ਸੀ, ਮਹਿਕਮੇ ਨੇ ਚੀਕਾਂ ਪਵਾ ਦਿੰਦੇ ਸੀ। ਪਰ ਯੂਪੀ ਬਿਹਾਰ ਤੋਂ ਆਏ ਬੰਦਿਆਂ ਦੇ ਮਿੰਟੋ ਮਿੰਟੀ ਰਾਸ਼ਨ ਕਾਰਡ ਬਣਦੇ ਰਹੇ। ਹੁਣ ਆਧਾਰ ਕਾਰਡ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਇਹੀ ਹਾਲ ਆ ਬਈ ਸਰਕਾਰੀ ਤੌਰ ਦੇ ਉੱਤੇ ਇਹਨਾਂ ਨੂੰ ਤਾਂ ਵਸੇਬਾ ਕਰਾਉਣ ਲਈ ਸੌਖੇ ਤੋਂ ਸੌਖਾ ਕੀਤਾ ਜਾਂਦਾ ਵੀ ਇਹਨਾਂ ਨੂੰ ਵਸਾਉਣਾ ਜਿਹੜੇ ਯੂਪੀ ਬਿਹਾਰ ਦੇ ਲੋਕ ਨੇ। ਪਰ ਪੰਜਾਬ ਦੇ ਲੋਕਾਂ ਦਾ ਕੀ ਹਾਲ ਆ, ਆਹ ਤੁਹਾਡੇ ਸਾਹਮਣੇ ਜਲੰਧਰ ਦੇ ਵਿੱਚ ਜਿਵੇਂ ਉਜਾੜਿਆ ਗਿਆ, ਪੰਜਾਬ ਦੇ ਲੋਕਾਂ ਨੂੰ ਇੱਥੋਂ ਉਜਾੜਿਆ ਜਾ ਰਿਹਾ ਤੇ ਪੰਜਾਬ ਤੋਂ ਬਾਹਰੋਂ ਆਏ ਲੋਕਾਂ ਦੇ ਵਸਾਉਣ ਦੇ ਲਈ ਮਾਹੌਲ ਬਣਾਇਆ ਜਾ ਰਿਹਾ। ਇੱਥੋਂ ਇਹੀ ਹੁੰਦੀ ਹੈ ਨਸਲਕੁਸ਼ੀ। ਜਿਹੜੇ ਕਹਿੰਦੇ ਆ ਨਾ ਵੀ ਸਾਨੂੰ ਤਾਂ ਗੁਲਾਮੀ ਦਿਖਦੀ ਨਹੀਂ, ਹੁਣ ਕਿਹਦੇ ਉਹ ਮੱਥੇ ਤੇ ਫੱਟੀ ਠੋਕ ਦੇਣ ਵੀ ਤੂੰ ਗੁਲਾਮ ਆ। ਜਿਹੜੇ ਕਹਿੰਦੇ ਆ ਵੀ ਤੱਤੀਆਂ ਗੱਲਾਂ ਕਰਦੇ ਆ, ਗਰਮ ਗੱਲਾਂ ਕਰਦੇ ਆ, ਜਿੱਦਣ ਭਾਈ ਅੱਧੀ ਰਾਤ ਨੂੰ ਸਿਆਲਾਂ ਦੇ ਵਿੱਚ ਤੁਹਾਡੇ ਟੱਬਰ ਨੂੰ ਚੱਕ ਕੇ ਸੜਕ ਤੇ ਬਿਠਾਇਆ ਹੋਊਗਾ, ਆਪੇ ਚੇਤਾ ਆ ਜਾਊ। ਮੈਂ ਅੱਗੇ ਵੀ ਕਹਿਣਾ ਹੁੰਦਾ ਵੀ ਆ ਜਿਹੜੇ ਕਹਿੰਦੇ ਆ ਨਾ ਜੀ ਸਾਨੂੰ ਤਾਂ ਸਮਝ ਨਹੀਂ ਲੱਗਦੀ ਕਿਹੜਾ ਖਾਲਿਸਤਾਨ ਤੇ ਕਿਹੜੀ ਗੁਲਾਮੀ ਤੇ ਕਿਹੜੀ ਆਜ਼ਾਦੀ। ਮਿੱਤਰੋ, ਗਲਾਂ 'ਚ ਟਾਇਰ ਪੈਣ ਤੋਂ ਪਹਿਲਾਂ ਹੀ ਅਕਲ ਆ ਜਾਵੇ ਤਾਂ ਚੰਗੀ ਗੱਲ ਆ। ਅਸੀਂ ਜ਼ਿਆਦਾ ਮਾੜਾ ਸ਼ਬਦ ਨਾ ਵਰਤੀਏ, ਇਹ ਨਾ ਹੋਵੇ ਕਿ ਕੋਲੇ ਤੁਹਾਡੀ ਮਾਸੂਮ ਬਾਲੜੀ ਨਾਲ ਕੋਈ ਗੁਆਂਢੀ ਖੇ ਖਾ ਰਹੇ ਹੋਣ, ਕਿਉਂਕਿ ਉਦੋਂ ਦਿੱਲੀ 'ਚ ਇਹੀ ਕੁਛ ਹੋਇਆ। ਗਲਾਂ 'ਚ ਟਾਇਰ ਪਾਏ ਹੋਣ ਤੇ ਸਾਰੇ ਟੱਬਰ ਨੂੰ ਜਲੀਲ ਕਰਕੇ ਫਿਰ ਜਿਹੜੇ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਗੁਰਦੁਆਰਿਆਂ ਨੂੰ ਜਿਵੇਂ ਬੇਅਦਬ ਕੀਤਾ, ਉਹ ਸਾਰਾ ਕੁਛ ਨਾ ਹੀ ਦੇਖਣਾ ਪਵੇ, ਉਦੋਂ ਪਹਿਲਾਂ ਹੀ ਅਕਲ ਆ ਜਾਏ ਤਾਂ ਚੰਗੀ ਗੱਲ ਆ। ਪਰ ਆਪਣੇ ਟਲਦੇ ਨਹੀਂ ਬੰਦੇ। ਆਹ ਜਿਹੜੇ ਬੰਦਿਆਂ ਦਾ ਜਲੰਧਰ 'ਚ ਉਜਾੜਾ ਹੋਇਆ, ਇਹਨਾਂ ਨੂੰ ਪੁੱਛ ਕੇ ਦੇਖੋ ਵੀ ਉਹ ਕੀ ਹਾਲਾਤ ਨੇ, ਕੀ ਕਹਾਣੀ। ਤੇ ਇਸ ਵੇਲੇ ਸਾਰਾ ਭਾਰਤ ਦਾ ਮੀਡੀਆ ਸੁੰਨ ਹੋਇਆ ਪਿਆ। ਇੱਥੇ ਪਿੱਛੇ ਜੇ ਸੇਬਾਂ ਦਾ ਇੱਕ ਟਰੱਕ ਉਲਟ ਗਿਆ, ਇਹਨੂੰ ਨੈਸ਼ਨਲ ਨਿਊਜ਼ ਬਣਾਇਆ ਪਿਆ ਵੀ ਲਓ ਜੀ ਪੰਜਾਬ ਦੇ ਲੋਕਾਂ ਨੇ ਸਿਉਂ ਚੱਕ ਕੇ ਖਾ ਲਈ। ਤੇ ਅੱਜ ਜਿਹੜਾ ਉਜਾੜ ਦਿੱਤਾ ਲੋਕਾਂ ਨੂੰ, ਕੀ ਜਿਹੜਾ ਕਾਨੂੰਨ ਕਨਾਨ ਜਿਹਾ ਹੈਗਾ ਉਤੋਂ ਅਦਾਲਤ ਚੋਂ ਜਾਂ ਕਿਸੇ ਥਾਂ ਤੋਂ ਮੰਨ ਲਓ ਵੀ ਕੋਈ ਆਰਡਰ ਆ ਹੀ ਗਿਆ, ਉਹ ਫਿਰ ਆਰਡਰ ਕਦੇ ਯੂਪੀ ਬਿਹਾਰ ਦੇ ਜਾਂ ਹੋਰਨਾਂ ਸੂਬਿਆਂ ਦੇ ਲੋਕ ਜਿਹੜੇ ਆ ਸਾਰੇ ਪੰਜਾਬ ਦੇ ਵਿੱਚ ਹਜ਼ਾਰਾਂ ਸਰਕਾਰੀ ਥਾਵਾਂ ਤੇ ਕਬਜ਼ੇ ਕਰੀ ਬੈਠੇ ਆ, ਉਦੋਂ ਤਾਂ ਕਦੇ ਨਹੀਂ ਉਹ ਆਰਡਰ ਇਸ ਤਰੀਕੇ ਨਾਲ ਲਾਗੂ ਕੀਤੇ ਆ। ਜਿਹੜਾ ਜਸਕਰਨ ਸਿੰਘ ਤੇਜਾ ਜਾਂ ਹੋਰ ਪੁਲਿਸੀਏ ਆ ਜਿੰਨੇ ਵੀ ਉੱਥੇ ਜਾ ਕੇ ਗੰਦ ਬਕਦੇ ਰਹੇ ਆ, ਇਹਨਾਂ ਨੂੰ ਜੇ ਭੇਜੋ ਨਾ ਕਿਤੇ ਭਈਆਂ ਨੂੰ ਉਜਾੜਾ ਕਰਾਉਣ ਵੀ ਤੁਸੀਂ ਭਈਆਂ ਤੋਂ ਇਲਾਕਾ ਵਿਹਲਾ ਕਰਾਉਣਾ ਫਲਾਣੇ ਥਾਂ ਦੇ ਉੱਤੇ ਯੂਪੀ ਬਿਹਾਰ ਦੇ ਲੋਕ ਬੈਠੇ, ਇਹਨਾਂ ਦੀ ਬੋਲਤੀ ਬੰਦ ਹੋ ਜਾਣੀ ਹੈ। ਕਿਉਂਕਿ ਇਹਨਾਂ ਨੂੰ ਪਤਾ ਵੀ ਇਹ ਜਿਹੜੇ ਰੋਡੇ ਭੋਡੇ ਜੇ ਆ ਨਾ, ਚਾਹੇ ਜਿੰਨੇ ਮਰਜ਼ੀ ਗਰੀਬ ਨੇ, ਜਿੰਨੇ ਮਰਜ਼ੀ ਨਤਾਣੇ ਨਵਾਣੇ ਨੇ, ਪਰ ਇਹਨਾਂ ਦਾ ਖਸਮ ਹੈਗਾ, ਇਹਨਾਂ ਦਾ ਮੁਲਕ ਵਾ, ਇਹਨਾਂ ਦੀ ਸੱਤਾ ਵਾ। ਇਹ ਰਾਜ ਕਰਨ ਵਾਲੀ ਨਸਲ ਦੇ ਲੋਕ ਨੇ, ਇਹ ਹਿੰਦੂ ਲੋਕ ਨੇ, ਇਹ ਭਾਰਤ ਦੀ ਉਸ ਆਬਾਦੀ ਦਾ ਹਿੱਸਾ ਆ ਜਿਹੜੀ ਰਾਜ ਕਰਦੀ ਆ। ਕਿਤੇ ਇਹ ਨਾ ਹੋਵੇ ਵੀ ਉਧਰੋਂ ਛਿੱਤਰ ਪੈ ਜਾਣ, ਐਵੇਂ ਆਪਦੇ ਹਿਸਾਬ ਨਾਲ ਹੀ ਚੱਲੋ। ਉਹਨਾਂ ਬਾਰੇ ਤਾਂ ਇਹਨਾਂ ਦਾ ਇਹ ਸੋਚ ਹੋਊਗੀ। ਤੇ ਜਦੋਂ ਆਊਗੀ ਸਿੱਖਾਂ ਦੀ ਵਾਰੀ, ਇਹਨਾਂ ਨੂੰ ਪਤਾ ਵੀ ਇਹਨਾਂ ਦਾ ਕੋਈ ਬਾਲੀ ਵਾਰਸ ਨਹੀਂ, ਇਹਨਾਂ ਦੇ ਜਿੰਨਾ ਮਰਜ਼ੀ ਛਿੱਤਰ ਫੇਰੋ। ਨਹੀਂ ਉਹ ਜਿਵੇਂ ਪੁਲਸੀਆ ਜਸਕਰਨ ਸਿੰਘ ਤੇਜਾ ਉਹਦੇ ਨਾਲ ਬੋਲਦਾ, ਉਹਦੀ ਜ਼ੁਰਤ ਕਿਵੇਂ ਪੈ ਜਾਂਦੀ ਵੀ ਟੀਵੀ ਚੈਨਲਾਂ ਦੇ ਉੱਤੇ ਲਾਈਵ ਚੱਲ ਰਿਹਾ ਹੈਗਾ ਤੇ ਉਹ ਜਿੰਨੀ ਗੰਦੀ ਗਾਲ ਕੱਢ ਕੇ ਉਸ ਨੌਜਵਾਨ ਨੂੰ ਕਹਿੰਦਾ। ਤੇ ਜੇ ਉਹ ਨੌਜਵਾਨ
ਵਾਕਿਆ ਹੀ ਅਲਖ ਗੈਰਤ ਵਾਲਾ ਹੋਵੇ ਤੇ ਕੋਈ ਸਿਆਪਾ ਛੇੜ ਦੇਵੇ, ਫਿਰ ਆ ਢੱਡਰੀਆਂ ਵਾਲਾ ਧੁੰਦੇ ਹੋਣੀ ਤੇ ਘੱਗੇ ਵਗੈਰਾ ਤੇ ਹੋਰ ਸਾਰੇ ਹਾਏ ਮਰ ਗਏ, ਹਾਏ ਗੈਂਗਸਟਰ ਆ ਗਏ, ਹਾਏ ਜੀ ਤੱਤੀਆਂ ਗੱਲਾਂ ਵਾਲੇ ਕਰਦੇ ਆ ਜੀ, ਇਹਨਾਂ ਨੇ ਭਜਾਤਾ। ਜਿੰਨਾ ਵੀ ਪੰਜਾਬ ਦੇ ਵਿੱਚ AK-47 ਚੱਕ ਕੇ ਨੌਜਵਾਨ ਮੈਦਾਨ ਚ ਆਇਆ, ਉਹ ਇੰਡੀਅਨ ਸਟੇਟ ਨੇ ਘਰੋਂ ਤੋਰਿਆ। ਕਿਸੇ ਪਾਕਿਸਤਾਨ ਦਾ ਹੱਥ ਨਹੀਂ, ਕਿਸੇ ਉਹਨੂੰ ਭਿੰਡਰਾਂ ਵਾਲੇ ਨੇ ਨਹੀਂ ਪ੍ਰਚਾਰਿਆ, ਕਿਸੇ ਉਹਨੂੰ ਬੱਬਰ ਖਾਲਸਾ ਨੇ ਨਹੀਂ ਕਿਹਾ, ਕਿਸੇ ਖਾੜਕੂ ਜਥੇਬੰਦੀ ਨੇ ਨਹੀਂ ਕਿਹਾ। ਲੋਕ ਅਸੀਂ ਉਹਨਾਂ ਦਿਨਾਂ ਦੇ ਗਵਾਹ ਆ ਜਦੋਂ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਨੂੰ ਨੌਜਵਾਨ ਟੱਕਰਦੇ ਸੀ ਤੇ ਉਹਨਾਂ ਨੌਜਵਾਨਾਂ ਨੂੰ ਉਹ ਕਹਿੰਦੇ ਸੀ ਕਿ ਨਹੀਂ ਤੁਸੀਂ ਇਕੱਲੇ ਇਕੱਲੇ ਮਾਪਿਆਂ ਦੇ ਪੁੱਤੋ ਆਰਾਮ ਨਾਲ ਘਰੇ ਬੈਠੋ, ਕੋਈ ਹੋਰ ਰਾਹ ਦੇਖ ਲਓ। ਪਰ ਖਾੜਕੂ ਬਣਨ ਦੇ ਲਈ ਉਹ ਕਹਿੰਦੇ ਸੀ ਸਾਨੂੰ ਦੱਸੋ, ਅਸੀਂ ਸਾਡੇ ਨਾਲ ਹੋ ਹੀ ਇੰਨੀ ਮਾੜੀ ਸੀ, ਸਾਡੇ ਕੋਲ ਕੋਈ ਰਾਹ ਹੀ ਨਹੀਂ ਬਚੇ। ਬੜੇ ਇਹੋ ਜਿਹੇ ਅਸੀਂ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਕੋਲੇ ਜਾਈਦਾ, ਜਦੋਂ ਮਾਵਾਂ ਕਹਿੰਦੀਆਂ ਰਹੀਆਂ ਵੀ ਪੁੱਤ ਜਦੋਂ ਪੁਲਿਸ ਨੇ ਕੋਈ ਰਾਹ ਹੀ ਨਹੀਂ ਛੱਡਿਆ, ਕੁੱਟਿਆ ਹੀ ਇੰਨਾ, ਫਿਰ ਉਹਨੇ ਇੱਕ ਦਿਨ ਕਹਿਤਾ ਵੀ ਬੀਬੀ ਮੇਰੇ ਤੋਂ ਪੁਲਿਸ ਦੀ ਹੋਰ ਨਜਾਇਜ਼ ਕੁੱਟ ਨਹੀਂ ਖਾਧੀ ਜਾਂਦੀ, ਮੇਰੇ ਕੋਲੇ ਕੋਈ ਰਾਹ ਨਹੀਂ ਹੈ। ਸੋ ਜਿਹੜਾ ਜ਼ੁਲਮ ਹੁੰਦਾ ਉਹ ਲੋਕਾਂ ਨੂੰ ਅਕਾਉਂਦਾ ਤੇ ਅੱਕਿਆ ਹੋਇਆ ਬੰਦਾ ਫਿਰ ਕਿਸੇ ਨਾ ਕਿਸੇ ਪਾਸੇ ਤੁਰਦਾ ਭਾਈ। ਤੋ ਇਹ ਜਿਹੜਾ ਇੱਥੇ ਜਸਕਰਨ ਸਿੰਘ ਤੇਜੇ ਦੇ ਸਾਹਮਣੇ ਬੇਇੱਜ਼ਤ ਹੋਇਆ, ਸਾਰੇ ਦੁਨੀਆ ਭਰ ਦੇ ਲੋਕਾਂ ਨੇ ਦੇਖਿਆ। ਜੇ ਕੋਈ ਕੱਲ ਨੂੰ ਸਟੈਪ ਚੱਕ ਲਵੇ ਉਹਦੇ ਲਈ ਹੁਣ ਖਾੜਕੂ ਲਹਿਰ ਨੂੰ, ਖਾਲਿਸਤਾਨੀਆਂ ਨੂੰ ਗਾਲਾਂ ਕੱਢਣ ਦੀ ਬਜਾਏ ਪਹਿਲਾਂ ਉਸ ਅਫਸਰ ਨੂੰ ਇਹ ਸ਼ਹਿ ਦੇਣ ਵਾਲੇ ਸਿਸਟਮ ਨੂੰ ਦੋਸ਼ੀ ਗਰਦਾਨਣ ਦੀ ਲੋੜ। ਪਰ ਇੰਨੀ ਜ਼ਰੂਰਤ ਨਹੀਂ, ਕਿਉਂਕਿ ਪਤਾ ਉਧਰੋਂ ਛਿੱਤਰ ਫਿਰਨ, ਜਿਹਦੀ ਡਾਂਗ ਉਹਦੀ ਮੱਝ ਆ ਕਹਿੰਦੇ, ਤੇ ਉਹ ਫਿਰ ਉਹਨੂੰ ਤਾਂ ਛਿੱਤਰਾਂ ਦੀ ਮਾਰੀ 9 ਮਣ ਝੜਦੀ ਆ ਨਾ, ਉਧਰ ਨੂੰ ਤਾਂ ਫਿਰ ਝਾਕਦੇ ਨਹੀਂ ਹੈਗੇ, ਸਿੱਖਾਂ ਦੇ ਦੁਆਲੇ ਹੋ ਜਾਂਦੇ ਆ, ਹਾਏ ਜੀ ਇਹ ਮਾਰਦੇ, ਇਹ ਮਾੜੇ ਆ, ਇਹ ਐ ਕਰਦੇ ਆ, ਉਹ ਕਰਦੇ ਆ। ਸਿੱਖ ਕੀ ਕਰ ਰਹੇ ਨੇ? ਸਿੱਖ ਆਪਦੇ ਸਿਰਫ ਦਰਦ ਦੀ ਦਾਸਤਾਨ ਬਿਆਨ ਕਰਦੇ, ਸਿੱਖ ਸਿਰਫ ਪ੍ਰਤੀਕਿਰਿਆ ਕਰਦੇ। ਸਿੱਖਾਂ ਨੇ ਪਿਛਲੇ 15-20 ਸਾਲ ਤੋਂ ਤਾਂ ਅਸੀਂ ਆਪ ਦੇਖ ਰਹੇ, 1995 ਚ ਬਿਆੰਤੇ ਵਾਲੇ ਕਾਂਡ ਤੋਂ ਬਾਅਦ ਸਿੱਖਾਂ ਦੇ ਪੈਰ ਨਹੀਂ ਲੱਗ ਰਹੇ। ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਤੇ ਜਥੇਬੰਦੀਆਂ ਆਪਦਾ ਪੂਰਾ ਤਾਣ ਲਾਉਣ ਦੇ ਬਾਵਜੂਦ ਅਜੇ ਤੱਕ ਉਹਨਾਂ ਤੋਂ ਉਹ ਗੱਲ ਬਣੀ ਨਹੀਂ ਜਿਹੜੀ ਬਣਨੀ ਚਾਹੀਦੀ ਹੈ। ਕਿਉਂ ਨਹੀਂ ਬਣ ਰਹੀ? ਕਿਉਂਕਿ ਆਹ 50% એનર્ਜੀ ਤਾਂ ਇਹਨਾਂ ਦੀ ਲੱਗ ਜਾਂਦੀ ਹੈ ਜਿਹੜੇ ਕਹਿੰਦੇ ਸਾਨੂੰ ਦੱਸੋ ਗੁਲਾਮ ਕਿਵੇਂ, ਜਿਹੜੇ ਕਹਿੰਦੇ ਸਾਨੂੰ ਦੱਸੋ ਆਜ਼ਾਦੀ ਦਾ ਸੰਘਰਸ਼ ਕੀ ਆ, ਗੁਲਾਮੀ ਕੀ ਆ, ਖਾਲਿਸਤਾਨ ਕੀ। ਸਾਨੂੰ ਤਾਂ ਜੀ ਲੱਗਦਾ ਨਹੀਂ, ਕਹਿੰਦੇ ਅਸੀਂ ਗੁਲਾਮ। ਹਾਂ ਭਾਈ ਤੁਹਾਨੂੰ ਕਾਹਨੂੰ ਲੱਗਣਾ, ਮੌਜਾਂ ਨੇ। ਮੈਂ ਗਰੰਟੀ ਦਿੰਦਾ ਵੀ ਜਿਹੜੇ ਆ ਮਿਸ਼ਨਰੀ ਕਾਲਜਾਂ ਵਾਲੇ ਸਿਆਪੇ ਜੇ ਪਾਉਂਦੇ ਫਿਰਦੇ ਆ ਘੱਗੇ ਛੱਗੇ ਵਰਗੇ, ਇਹਨਾਂ ਨੂੰ ਕਦੇ ਕਿਸੇ ਇੰਡੀਅਨ ਨੇ ਕੁਛ ਨਹੀਂ ਕਹਿਣਾ, ਭਾਰਤੀ ਉਹਨੂੰ ਪਤਾ ਹੈਗਾ ਵੀ ਇਹ ਕਿੱਥੇ ਖਾਲਿਸਤਾਨੀ, ਇਹਨਾਂ ਨੂੰ ਨਹੀਂ। ਉਹ ਬੰਦੇ ਹੀ ਹੋਰ ਨੇ, ਅਗਲਾ ਦੀ ਪੋਟਾਂ ਤੇ ਗਣੇ ਪਏ ਨੇ ਵੀ ਆਹ ਟੱਬਰ ਉਜਾੜਦੇ ਆ ਜਿਹੜੇ ਪੰਥ ਦੀ ਗੱਲ ਕਰਦੇ ਆ, ਜਿਹੜੇ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ, ਸਭ ਪਤਾ ਹੁੰਦਾ ਉਹਨਾਂ ਨੂੰ। ਤੋਂ ਇਸ ਤਰੀਕੇ ਨਾਲ ਅੱਜ ਦੇ ਇਸ ਮਾਹੌਲ ਦੇ ਵਿੱਚ ਇਹ ਗੱਲ ਚੰਗੀ ਲੱਗੀ ਕਿ ਜਦੋਂ ਜਲੰਧਰ ਦੇ ਵਿੱਚ ਲੋਕਾਂ ਤੇ ਜ਼ੁਲਮ ਹੋਇਆ ਤਾਂ ਉਹਦੇ ਅਰਥ ਬੜੇ ਸਪਸ਼ਟ ਦੇਖੇ ਗਏ। ਪਹਿਲਾਂ ਨਹੀਂ ਸੀ ਕੱਢਦੇ ਹੁੰਦੇ, ਪਹਿਲਾਂ ਕਹਿਣਾ ਵੀ ਦੇਖੋ ਜੀ ਉੱਥੇ ਜਦੋਂ ਕਾਨੂੰਨ ਅਨੁਸਾਰ ਆਰਡਰ ਆ ਗਿਆ ਸੀ ਫਿਰ ਉਹ ਤਾਂ ਜੀ ਆਰਡਰ ਤਾਂ ਇਹਨਾਂ ਨੂੰ ਮੰਨਣਾ ਚਾਹੀਦਾ ਸੀ, ਇਹੋ ਜਿਹੀਆਂ ਗੱਲਾਂ ਕਰਨੀਆਂ ਸੀ। ਭਾਰਤ ਤੋਂ ਬਾਹਰ ਬੈਠੇ ਵੀ ਕੁਝ ਜ਼ਿਆਦਾ ਸਿਆਣੇ ਲੋਕਾਂ ਨੂੰ ਇਹ ਗੱਲ ਲੱਗਦੀ ਹੋਣੀ ਹੈ ਕਿ ਜਦੋਂ ਕਾਨੂੰਨੀ ਤੌਰ ਤੇ ਉਹਨਾਂ ਦਾ ਹੱਕ ਹੀ ਨਹੀਂ ਸੀ ਬਣਦਾ ਜੀ, ਉਹ ਐਂ ਕਰ ਭਾਈ ਕਾਨੂੰਨ ਜੇ ਇੰਨਾ ਹੀ ਵਧੀਆ ਵਾ ਫਿਰ ਜਿਹੜੇ ਗੈਰ ਪੰਜਾਬੀ ਲੋਕ ਆ ਉਹਨਾਂ ਲਈ ਵੀ ਕਾਨੂੰਨ ਆ, ਉਹਨਾਂ ਲਈ ਵੀ ਕੁਝ ਸੋਚ ਲੈਣਾ ਚਾਹੀਦਾ। ਖੈਰ ਉਸ ਗੱਲ ਨੂੰ ਛੱਡੋ, ਆਪਾਂ ਅੱਗੇ ਦੇਖੋ ਇੱਥੇ ਪੰਜਾਬ ਦੇ ਵਿੱਚ ਹੰਡਿਆਇਆ, ਬੀਕੋ ਬਟਾਲੇ ਦੇ ਵਿੱਚ, ਲੱਡਾ ਕੋਠੀ ਜਾਂ ਰੋਪੜ CI ਸਟਾਫ, ਅੰਮ੍ਰਿਤਸਰ ਮਾਲ ਮੰਡੀ, ਪੰਜਾਬ ਦੇ ਹਰ ਇਲਾਕੇ ਵਿੱਚ ਇਹੋ ਜਿਹੇ ਬਦਨਾਮ ਤਸੀਹਾ ਕੇਂਦਰ ਨੇ ਜਿਨ੍ਹਾਂ ਦੇ ਨਾਂ ਸੁਣ ਕੇ ਅੱਜ ਵੀ ਲੋਕਾਂ ਦੇ ਰੌਂਗਟੇ ਖੜੇ ਹੋ ਜਾਂਦੇ। ਉੱਥੇ ਲਿਜਾ ਕੇ ਜ਼ੁਲਮ ਹੁੰਦਾ ਰਿਹਾ। ਜਿਵੇਂ ਜਸਕਰਨ ਸਿੰਘ ਤੇਜਾ ਉਦੋਂ ਉਸ ਨੌਜਵਾਨ ਨੂੰ ਕਹਿ ਰਿਹਾ ਸੀ ਨਾ, ਜੇ ਕਿਤੇ ਮਾਹੌਲ 10-15 ਸਾਲ 20 ਸਾਲ ਪਹਿਲਾਂ ਹੁੰਦਾ ਉਹਨੂੰ ਚੱਕ ਕੇ ਲੈ ਵੀ ਜਾਣਾ ਸੀ ਤੇ ਇਹੋ ਜਿਹੇ ਬੁੱਚੜਖਾਨੇ ਦੇ ਵਿੱਚ ਉਹਨੂੰ ਪਿੰਜ ਦੇਣਾ ਸੀ, ਫਿਰ ਅਣਪਛਾਤੀ ਲਾਸ਼ ਕਹਿ ਕੇ ਉਹਦਾ ਕਹਿਣਾ ਸੀ ਜੀ ਬੜਾ ਖਤਰਨਾਕ ਖਾੜਕੂ ਮਾਰਿਆ ਗਿਆ। ਇਹੋ ਜਿਹਾ ਕੁਝ ਬੜਾ ਹੋਇਆ, ਇੱਥੇ ਸਭ ਰਿਕਾਰਡ ਪਿਆ ਹੈਗਾ ਵੀ ਇਹੋ ਜ਼ੁਲਮ ਹੁੰਦਾ ਰਿਹਾ। ਤੋਂ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਇੰਨੇ ਮਨੁੱਖੀ ਹੱਕਾਂ ਦਾ ਘਾਣ ਹੋਇਆ ਹੋਵੇ, ਜਿੱਥੇ ਇੰਨਾ ਜ਼ੁਲਮ ਹੋਇਆ ਹੋਵੇ, ਆ ਜਿਹੜੇ ਜ਼ਿਆਦਾ ਸਿਆਣੇ ਬਣੇ ਆ ਸਾਡੇ ਲਿਬਰਲ ਆਧਾਰਵਾਦੀ ਤੇ ਹੋਰ ਸਾਰੇ, ਇਹਨਾਂ ਨੂੰ ਇਹੋ ਜਿਹੀ ਬਿਰਤੀ ਵਾਲਿਆਂ ਨੂੰ ਪਤਾ ਕੀ ਲੱਗਦਾ ਵੀ ਇਹ ਥਾਂ ਚੰਗੇ ਨੇ ਜਿੱਥੇ CIA ਸਟਾਫਾਂ ਦੇ ਵਿੱਚ ਲੋਕਾਂ ਤੇ ਜ਼ੁਲਮ ਹੁੰਦੇ ਰਹੇ ਆ। ਇਹਨਾਂ ਅੱਜ ਦੀ ਇੱਕ ਖਬਰ ਆ ਪੜ੍ਹ ਕੇ ਇਹਨਾਂ ਦੀ ਅਕਲ ਉੱਤੇ ਹਾਸਾ ਵੀ ਆਉਂਦਾ ਜਿਨ੍ਹਾਂ ਨੇ ਪ੍ਰੋਗਰਾਮ ਕਰਾਇਆ,
ਤੇ ਦੁੱਖ ਵੀ ਆਉਂਦਾ। ਕਹਿੰਦੇ ਜੀ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਤੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਸਾਂਝੇ ਤੌਰ ਤੇ CIA ਸਟਾਫ ਹੰਢਾਇਆ ਦੇ ਲਾਉਣ ਵਿੱਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ ਗਿਆ, ਜਿੱਥੇ DSP ਮਾਨਵਜੀਤ ਸਿੱਧੂ ਨੂੰ ਮੁੱਖ ਮਹਿਮਾਨ ਬਣਾਇਆ ਗਿਆ ਤੇ CIA ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਇਸ ਮੌਕੇ ਉਹਨਾਂ ਵੱਲੋਂ ਨਿਭਾਈਆਂ ਵਿਸ਼ੇਸ਼ ਸੇਵਾਵਾਂ ਨੂੰ ਮੁੱਖ ਰੱਖ ਕੇ ਸਨਮਾਨਿਤ ਕੀਤਾ ਗਿਆ। ਬਾਕੀ ਤਾਂ ਚਲੋ ਸਾਰੇ ਪੰਜਾਬ ਦੇ ਵਿੱਚ ਹੀ ਜ਼ੁਲਮ ਹੋਇਆ, ਪਰ ਜਿਹੜਾ ਇਹ CIA ਸਟਾਫ ਸੀ ਇਹ ਤਾਂ ਪੂਰਾ ਬਦਨਾਮ ਸੀ। ਇੱਥੇ ਬੁੱਚੜ ਤੋਂ ਬੁੱਚੜ ਅਫਸਰ ਲੱਗਦੇ ਰਹੇ ਜਿਨ੍ਹਾਂ ਨੇ ਲੋਕਾਂ ਦੇ ਅਤਿਆਚਾਰ ਕਰਨ ਵਾਲੀ ਤੌਬਾ ਕਰਾ ਛੱਡੀ। ਤੇ ਉਸ ਥਾਂ ਦੇ ਉੱਤੇ ਜਿਹੜੇ ਅੱਜ ਪੁਲਿਸ ਵਾਲੇ ਲੱਗੇ ਆ ਉਹ ਹੋਣਗੇ ਚੰਗੇ ਕਿਸੇ ਲਈ, ਪਰ ਪੁਲਿਸ ਦਾ ਜਿਹੋ ਜਿਹਾ ਕਿਰਦਾਰ ਆ ਪੰਜਾਬ ਦੇ ਵਿੱਚ, ਜਿਵੇਂ ਇਹ ਜ਼ੁਲਮ ਕਰਦੇ ਆ, ਜ਼ੁਲਮ ਵਾਲੀ ਗੱਲ ਚਲੋ ਉਧਰਲੇ ਪਾਸੇ ਵਾਲੇ ਨੂੰ ਛੱਡੋ, ਆਪਾਂ ਇੱਧਰ ਨੂੰ ਆ ਜਾਂਦੇ ਆ। ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਜਿਹੜੇ ਪੁਲਿਸੀਆਂ ਨੇ ਉਸ ਜਿਹੜਾ ਭੱਜਿਆ ਸੀਗਾ ਉਹਦੇ ਨਾਲ ਜਿਸ ਤਰੀਕੇ ਨਾਲ ਉਹਦੇ ਟਵੀਟ ਕੀਤਾ, ਜਿਸ ਤਰੀਕੇ ਨਾਲ ਉਹਨੂੰ ਮੌਜਾਂ ਕਰਾਈਆਂ, ਤੇ ਇੱਕ ਬਾਅਦ ਵਿੱਚ ਹੋਰ ਉਹ ਜਦੋਂ ਲਾਰੈਂਸ ਬਿਸ਼ਨੋਈ ਨੂੰ ਇੱਥੇ ਮੋਗੇ ਪੇਸ਼ ਕਰਨ ਆਏ ਉੱਥੇ ਵੀ ਇੱਕ ਪੁਲਿਸ ਵਾਲਾ ਜਿਹੜਾ ਸੀ ਅਫਸਰ, ਔਰ ਇਹ ਸੀਨੀਅਰ ਅਫਸਰਾਂ ਦੀ ਗੱਲ, ਜਿਹੜੇ ਮਜ਼ਲੂਮ ਨੇ, ਸਿੱਧੂ ਮੂਸੇਵਾਲਾ ਕੋਈ ਖਾੜਕੂ ਜਾਂ ਖਾਲਿਸਤਾਨੀ ਜਾਂ ਉਵੇਂ ਦੀ ਗੱਲ ਨੂੰ ਛੱਡੋ ਵੀ ਹੈ ਨਹੀਂ ਸੀ, ਇੱਕ ਆਮ ਗਾਇਕ ਬੰਦਾ ਮਾਰ ਦਿੱਤਾ ਜਿਹੜਾ ਲੋਕਾਂ 'ਚ ਬੜਾ ਪਾਪੂਲਰ ਸੀ, ਉਹਦੇ ਨਾਲ ਕਈ ਚਲੋ ਗੱਲਾਂ ਨੇ, ਪਰ ਉਸ ਬੰਦੇ ਦੇ ਕਤਲ ਦੇ ਦੋਸ਼ ਵਿੱਚ ਫੜੇ ਗਏ ਲੋਕਾਂ ਦੇ ਪ੍ਰਤੀ ਜਿਹੋ ਜਿਹਾ ਪੁਲਿਸ ਦਾ ਰਵੱਈਆ ਉਹ ਕਿਸੇ ਤੋਂ ਲੁਕਿਆ ਹੋਇਆ ਹੈ, ਕਿਸੇ ਤੋਂ ਲੁਕਿਆ। ਉਹਦਾ ਪਿਓ ਵਿਚਾਰੇ ਦਾ ਬਲਕਾਰ ਸਿੰਘ ਨਿੱਤ ਪਿੱਟਦਾ ਫਿਰਦਾ ਵੀ ਮੇਰੇ ਤੋਂ ਲੈ ਲਓ 2 ਕਰੋੜ, ਮੈਂ ਉਹਨਾਂ ਨੂੰ ਕਰ ਲਓ ਕੁਛ। ਸੋ ਜਿਸ ਪੰਜਾਬ ਦੀ ਪੁਲਿਸ ਇੰਨੀ ਬਦਨਾਮ ਹੋਵੇ, ਹਰ ਰੋਜ਼ ਦਾ ਖਬਰ ਆਉਂਦੀ ਹੈ 30 ਸਾਲ ਪਹਿਲਾਂ ਜਿਨ੍ਹਾਂ ਦੇ ਪੁੱਤ ਮਾਰੇ ਆ ਉਹਨਾਂ ਦੇ ਦੋਸ਼ਾਂ 'ਚ ਅੱਜ ਸਜ਼ਾਵਾਂ ਹੋ ਰਹੀਆਂ ਰਹੀਆਂ, 30 ਸਾਲ ਇਹਨਾਂ ਨੇ ਲੋਕਾਂ ਨੂੰ ਟਿਕਣ ਨਹੀਂ ਦਿੱਤਾ, ਤੇ ਅੱਜ ਉਹ CIA ਸਟਾਫ ਦੇ ਵਿੱਚ ਉਹਨਾਂ ਨੂੰ ਸੱਦ ਕੇ DSPਆਂ ਨੂੰ ਮੁੱਖ ਮਹਿਮਾਨ ਬਣਾਉਂਦੇ ਫਿਰਦੇ। ਇਹ ਆ ਉਹ ਭੈੜੀ ਮੰਦੀ ਸੋਚ ਜਿਹੜੀ ਪੰਜਾਬ ਅਤੇ ਪੰਥ ਦੇ ਉਲਟ ਚੱਲਦੀ, ਜਿਹੜੀ ਪੰਜਾਬ ਦੇ ਹਿੱਤਾਂ ਦੇ ਉਲਟ ਚੱਲਦੀ, ਤੇ ਇਸ ਸੋਚ ਵਾਲੇ ਜਿਹੜੇ ਨੇ ਉਹਨਾਂ ਨੂੰ ਆ ਫਿਰ ਭਾਈ ਢੱਡਰੀਆਂ ਵਾਲਾ, ਧੂੰਦੇ ਘੱਗੇ ਵਗੈਰਾ ਇਹੀ ਚੰਗੇ ਲੱਗਣੇ। ਉਹਨਾਂ ਨੂੰ ਪੰਥ ਦਾ, ਕੌਮ ਦਾ ਦਰਦ ਰੱਖਣ ਵਾਲੇ ਲੋਕ ਤਾਂ ਜ਼ਹਿਰ ਵਰਗੇ ਲੱਗਦੇ ਆ ਵੀ ਇਹ ਤਾਂ ਤੱਤੀਆਂ ਗੱਲਾਂ ਕਰਦੇ। ਸੋ ਪੰਜਾਬ ਦੀ ਧਰਤੀ ਦੇ ਉੱਤੇ ਇੱਥੇ ਰਹਿੰਦਿਆਂ ਹੋਇਆਂ ਜਿੱਥੇ ਤੁਹਾਨੂੰ ਸਿਖਰ ਦੇ ਪੰਥ ਦਰਦੀ ਮਿਲਣਗੇ, ਉੱਥੇ ਤੁਹਾਨੂੰ ਸਿਰੇ ਦੇ ਚੋਟੀ ਦੇ ਮਾੜੇ ਭੈੜੇ ਤੇ ਨਾ ਪੱਕੀ ਸੋਚ ਵਾਲੇ ਬੰਦੇ ਵੀ ਮਿਲਣਗੇ। ਭਾਈ ਸਾਹਿਬ ਭਾਈ ਜਸਵੰਤ ਸਿੰਘ ਖਾਲੜਾ ਦੀ ਤਕਰੀਰ ਹੈ ਇੱਕ, ਉਹਦੇ ਵਿੱਚੋਂ ਇਹੀ ਗੱਲ ਕਰਦੇ ਆ ਕਿ ਪੰਜਾਬ ਦੀ ਧਰਤੀ ਨੇ ਚੋਟੀ ਦੇ ਸ਼ਹੀਦ ਪੈਦਾ ਕੀਤੇ ਨੇ ਤੇ ਚੋਟੀ ਦੇ ਭੈੜੇ ਮਾੜੇ ਗਲਤ ਬੰਦੇ ਵੀ ਪੈਦਾ ਕੀਤੇ ਨੇ। KPS ਗਿੱਲ ਵੀ ਇੱਥੇ ਪੈਦਾ ਹੋਇਆ ਤੇ ਭਾਈ ਜਸਵੰਤ ਸਿੰਘ ਖਾਲੜਾ ਵੀ ਇੱਥੇ ਹੀ ਪੈਦਾ ਹੋਇਆ। ਹਰੇਕ ਮਨੁੱਖ ਨੂੰ ਹੱਕ ਵਾ ਕਿ ਉਹਨੇ ਕਿਹਦਾ ਵਾਰਸ ਬਣਨਾ, ਜਿਹਨੇ ਬੇਅੰਤੇ ਬੁੱਚੜ ਦੇ ਰਾਹ ਤੇ ਚੱਲਣਾ, KPS ਗਿੱਲ ਦੇ ਰਾਹ ਤੇ ਚੱਲਣਾ, ਉਹਦੇ ਲਈ ਵੀ ਥਾਂ ਖੁੱਲਾ ਪਿਆ। ਜਿਹਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਰਾਹ ਚੱਲਣਾ, ਭਾਈ ਗੁਰਦੇਵ ਸਿੰਘ ਕੌਂਕੇ ਦੇ ਰਾਹ ਚੱਲਣਾ, ਜਿਹਨੇ ਸਿੱਖ ਕੌਮ ਦੀ ਜਿਹੜੀ ਅਸਲ ਵਿਰਾਸਤ ਆ, ਜਿਹੜੀ ਪੰਜਾਬ ਦੀ ਅਸਲ ਵਿਰਾਸਤ ਆ, ਜਾਂ ਇਉਂ ਕਹੀਏ ਕਿ ਹਰ ਮਨੁੱਖ ਨੂੰ ਇਹੋ ਜਿਹਾ ਹੋਣਾ ਚਾਹੀਦਾ ਕਿ ਉਹ ਧਰਮ ਹੇਤ ਸੀਸ ਵਾਰ ਸਕਦਾ ਹੋਵੇ, ਜਿਹੜਾ ਮਨੁੱਖਤਾ ਦੇ ਉੱਤੇ ਹੁੰਦੇ ਜ਼ੁਲਮ ਦੇ ਖਿਲਾਫ ਲੜ ਸਕਦਾ ਹੋਵੇ, ਜਿਹੜਾ ਧਰਮ, ਕੌਮ, ਨਸਲ ਕਿਸੇ ਵੀ ਵਿਤਕਰੇ ਨੂੰ ਨਾ ਮੰਨੇ, ਜਿਹੜਾ ਇਹ ਕਵੇ ਕਿ ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ। ਪਰ ਸਰਬੱਤ ਦਾ ਭਲਾ ਮੰਗਣ ਵਾਲਿਆਂ ਨੂੰ ਕਹਿੰਦੇ ਜੀ ਪਾਕਿਸਤਾਨ ਦੇ ਪਿੱਠੂ ਆ, ਤੇ ਜਿਹੜੇ ਭਾਰਤ ਮਾਤਾ ਕੀ ਜੈ ਕਹਿੰਦੇ ਉਸ ਭਾਰਤ ਦੇ ਗੋਗੇ ਗਾਉਂਦੇ ਆ, ਜਿਹੜਾ ਭਾਰਤ ਮਨੁੱਖਤਾ ਦਾ ਕਾਤਲ ਆ, ਜਿਹਨੇ ਸਾਡੇ ਜਾਨੋ ਪਿਆਰੇ ਗੁਰਧਾਮਾਂ ਤੇ ਹਮਲਾ ਕੀਤਾ, ਬਾਬਰੀ ਮਸਜਿਦ ਢਾਈ, ਜਿਹੜਾ ਕਸ਼ਮੀਰ ਦੇ ਵਿੱਚ ਲੋਕਾਂ ਤੇ ਜ਼ੁਲਮ ਹੋ ਰਿਹਾ, ਦਲਿਤ ਭਾਈਚਾਰੇ ਤੇ ਜ਼ੁਲਮ ਹੋ ਰਿਹਾ, ਹਜ਼ਾਰਾਂ ਜਿਹੜੇ ਨੇ ਨਕਸਲਾਈਟ ਮਾਓਵਾਦੀ ਕਹਿ ਕੇ ਟੰਗੇ ਹੋਏ ਨੇ, ਅਰਬਨ ਨਕਸਲ ਕਹਿ ਕੇ ਹੋਰ ਲੋਕ ਟੰਗੇ ਹੋਏ ਨੇ। ਸੋ ਜਿਹੜਾ ਮਨੁੱਖੀ ਹੱਕਾਂ ਦੇ ਦਿਹਾੜੇ ਉੱਤੇ ਜਿਸ ਤਰੀਕੇ ਨਾਲ ਪੰਜਾਬ ਨੂੰ ਜਾਂ ਸਾਰੇ ਦੁਖੀ ਲੋਕਾਂ ਨੂੰ ਇਸ ਮੌਕੇ ਉੱਤੇ ਆਪਦਾ ਦਰਦ ਰੱਖਣ ਲਈ ਦੁਨੀਆ ਦੇ ਸਾਹਮਣੇ ਕਿ ਸਾਡੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ, ਇਹ ਗੱਲ ਦੀ ਬਜਾਏ ਜਦੋਂ ਪੁਲਿਸ ਵਾਲੇ ਜਿਹੜੇ ਆ ਸੱਦ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੋਵੇ, ਇੱਥੇ ਇਹ ਜਿਹੜੀ ਕਹਾਣੀ ਹੈ ਇਹ ਵੀ ਸਾਡੇ ਸਾਹਮਣੇ ਆਉਣੀ ਸੀ। ਸੋ ਅਸੀਂ ਇਹ ਦੇਖ ਰਹੇ ਹਾਂ ਕਿ ਇੱਥੇ ਹਰੇਕ ਨੂੰ ਹੱਕ ਵਾ ਆਪਦੀ ਮਰਜ਼ੀ ਦੀ ਗੱਲ ਕਰਨ ਦਾ, ਪਰ ਜੇਕਰ ਕੋਈ ਇਹ ਕਵੇ ਵੀ ਮੈਂ ਪੰਜਾਬ ਤੇ ਪੰਥ ਦੇ ਹਿੱਤਾਂ ਦੇ ਉਲਟ ਵੀ ਭੁਗਤਣਾ, ਪਰ ਮੈਂ ਨਾਂ ਆਪਦਾ ਜਿਹੜਾ ਹੈਗਾ ਨਾਇਕਾਂ ਵਿੱਚ ਲਿਖਾਉਣਾ,
नायक बनना कि खलनायक बनना ये इतिहास नहीं, ये तुहाडे कम्मां ने इतिहास विच दर्ज करो। ये किसी बंदे दे हत्थ च नहीं, किसी दे हत्थ च नहीं हैगा। ਜਿਹੜੇ ਬੰਦੇ ਇਹ ਸੋਚਣ ਕਿ ਅਸੀਂ ਵਧੀਆ ਵਧੀਆ ਮਿੱਠੀਆਂ ਮਿੱਠੀਆਂ, ਹੁਣ ਕਹਿਣ ਨੂੰ ਤਾਂ KPS ਗਿੱਲ ਦੇ ਵਾਰਸ ਵੀ ਕਹਿੰਦੇ ਆ ਜੀ ਉਹਨੇ ਪੰਜਾਬ 'ਚ ਅਮਨ ਸ਼ਾਂਤੀ ਲਿਆਂਦੀ, ਕਬਰਾਂ ਵਰਗੀ ਸ਼ਾਂਤੀ। ਆ ਬਿਆੰਤੇ ਦਾ ਪਰਿਵਾਰ ਦੇਖ ਲਓ, ਉਹ ਕਹਿੰਦੇ ਜੀ ਸਾਡੀ ਤਾਂ ਕੁਰਬਾਨੀ ਬੜੀ। ਹੋਰ ਕਈ ਪੁਲਿਸੀਏ ਨੇ ਉਹ ਕਹਿੰਦੇ ਜੀ ਇਹ ਤਾਂ ਮਨੁੱਖਤਾ ਦੀ ਲੜਾਈ ਲੜਦੇ ਮਾਰੇ ਗਏ। ਲਕਸ਼ਮੀਕਾਂਤਾ ਚਾਵਲਾ ਨੂੰ ਪੁੱਛ ਕੇ ਦੇਖੋ, ਜਿੰਨੇ ਪੰਜਾਬ ਦੇ ਵਿੱਚ ਪੁਲਿਸੀਏ ਆ ਜਿਹੜੇ ਉਦੋਂ ਮਰੇ ਆ ਖਾੜਕੂ ਲਹਿਰ 'ਚ, ਉਹਨਾਂ ਨੂੰ ਸੰਤ ਸਿਪਾਹੀ ਕਹਿੰਦੀ ਆ, ਸੰਤ ਸਿਪਾਹੀ। ਪਿੱਛੇ ਜੇ ਮੈਂ ਉਹਦੀ ਖਬਰ ਇੱਕ ਪੜ੍ਹਦਾ ਸੀ 1992-93 ਦੀ, ਪ੍ਰੋਗਰਾਮ 'ਚ ਬੋਲੀ ਆ, ਤੇ ਜਿਹੜੇ ਪੁਲਿਸੀਏ ਉੱਥੇ ਜਿਹੜੇ ਮਾਰੇ ਗਏ ਸੀ ਉਹਨਾਂ ਦੇ ਬਾਰੇ ਕਹਿੰਦੀ ਸੀ ਇਹ ਸੰਤ ਸਿਪਾਹੀ। ਸੋ ਜਿਹਨੂੰ KPS ਗਿੱਲ ਵਰਗੇ ਸੰਤ ਸਿਪਾਹੀ ਦਿਖਦੇ ਆ, ਉਹ ਵੀ ਲੋਕ ਇੱਥੇ ਹੀ ਨੇ। ਤੇ ਜਿਹੜੇ ਭਾਈ ਕੌਮ ਲਈ ਮਰਨ ਵਾਲੇ, ਉਹਨਾਂ ਨੂੰ ਸੰਤ ਭਿੰਡਰਾਂ ਵਾਲਿਆਂ ਸਮੇਤ ਸਾਰਿਆਂ ਨੂੰ ਅੱਤਵਾਦੀ ਦੱਸਦੇ ਆ, ਤਾਂ ਉਹ ਵੀ ਨੇ। ਸੋ ਜਿਹੜੇ ਲੋਕ ਇਹ ਸੋਚਦੇ ਨੇ ਕਿ ਅਸੀਂ ਬੜੇ ਚੰਟਵਾਂ, ਅਸੀਂ ਨਾਲੇ ਤਾਂ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਾਂਗੇ। ਖਿਲਾਫ ਭੁਗਤਣ ਨੂੰ ਕੀ ਆ, ਉਹਨਾਂ ਲੋਕਾਂ ਦੇ ਨੁਕਸ ਗਣਾਈ ਚੱਲੋ ਜਿਹੜੇ ਕੌਮ ਲਈ ਲੜਦੇ। ਫਲਾਨਾ ਵੀ ਮਾੜਾ, ਧਮਕਾਨਾ ਵੀ ਮਾੜਾ, ਇਹਨਾਂ ਨੂੰ ਤਾਂ ਅਕਲ ਨਹੀਂ, ਅਸੀਂ ਬੜੇ ਸਿਆਣੇ, ਸਾਨੂੰ ਬੜੀ ਅਕਲ ਆ, ਤੇ ਫਲਾਣੇ ਫਲਾਣੇ ਬੜੇ ਬੇਅਕਲ ਨੇ। ਪੰਥ ਅਤੇ ਪੰਜਾਬ ਲਈ ਲੜਨ ਵਾਲੇ ਮਾੜੇ ਨੇ ਤੇ ਇਹ ਘਰੇ ਬੈਠੇ ਚੰਗੇ ਨੇ। ਤੋ ਇਸ ਤਰੀਕੇ ਦੀ ਸੋਚ ਵਾਲੇ ਬੰਦੇ ਇਹ ਨਾ ਸੋਚਣ ਕਿ ਪੰਜਾਬ ਜਾਂ ਇਤਿਹਾਸ ਉਹਨਾਂ ਨੂੰ, ਭਵਿੱਖ ਜਿਹੜਾ ਉਹਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਉਡੀਕੂਗਾ। ਉੱਥੇ ਇਤਿਹਾਸ ਨੇ ਆਪੇ ਨਿਰਣਾ ਕਰ ਲੈਣਾ। ਉਹਨਾਂ ਲੋਕਾਂ ਬਾਰੇ ਹੁਣ ਬਾਬਾ ਜਿਹੜਾ ਮਹਾਰਾਜ ਸਿੰਘ ਸੀ, ਭਾਈ ਮਹਾਰਾਜ ਸਿੰਘ, ਉਹ ਬਹੁਤ ਇੱਥੋਂ ਪੰਜਾਬ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਲੇ ਜਾਂਦਾ, ਉਦੋਂ ਬਾਅਦ ਉਹ ਇੱਕ ਜੰਗ ਵਾਂਗੂ ਜੰਗੀ ਮਾਹੌਲ 'ਚ ਸਾਰਾ ਬਿਤਾਉਂਦੇ। ਅਖੀਰ ਉਹ ਮਲੇਸ਼ੀਆ, ਮਲਾਇਆ, ਰੰਗੂਨ ਉਧਰਲੇ ਪਾਸੇ ਉਹਨਾਂ ਨੂੰ ਕਿਉਂਕਿ ਧੱਕ ਦਿੰਦੇ ਸੀ, ਇੱਥੋਂ ਫੜ ਕੇ ਉਮਰ ਕੈਦਾਂ ਉੱਥੇ ਕਰਾਉਂਦੇ ਸੀ। ਉੱਥੇ ਜਾ ਕੇ ਉਹ ਸਰੀਰ ਛੱਡਿਆ ਉਹਨਾਂ ਨੇ। ਪਰ ਅੱਜ ਵੀ ਉਹਨਾਂ ਨੂੰ ਜਿੰਨਾ ਮਰਜ਼ੀ ਕੋਈ ਅੱਖੋਂ ਪਰੋਖੇ ਕਰਦਾ ਰਿਹਾ, ਅੱਜ ਵੀ ਉਹਦੀ ਚਰਚਾ। ਹੋਰ ਬੜੇ ਨਾਇਕ ਨੇ। ਸੋ ਪੰਜਾਬ ਦੀ ਧਰਤੀ ਨੇ ਕਿਹਨੂੰ ਨਾਇਕ ਮੰਨਣਾ, ਕਿਹਨੂੰ ਖਲਨਾਇਕ ਮੰਨਣਾ, ਇਹ ਸਾਡੇ ਕੰਮਾਂ ਤੋਂ। ਇਹ ਨਾ ਸਮਝੋ ਵੀ ਅਸੀਂ ਚਤਰਾਈਆਂ ਦੇ ਨਾਲ ਇਤਿਹਾਸ ਬਦਲ ਦਾਂਗੇ। ਸੋ ਅੱਜ ਲਈ ਇੰਨਾ ਹੀ ਕਾਫੀ। ਜਿਨ੍ਹਾਂ ਲੋਕਾਂ ਨੇ ਜਲੰਧਰ ਵਾਲੀ ਘਟਨਾ ਦੇ ਅਰਥ ਗੁਲਾਮੀ ਦੇ ਪੱਖ ਤੋਂ ਬੜੇ ਸੱਜੇ ਤਰੀਕੇ ਨਾਲ ਕੀਤੇ ਆ, ਉਹਨਾਂ ਸਾਰਿਆਂ ਦਾ ਧੰਨਵਾਦ। ਫਖਰ ਹੋਇਆ, ਮਾਣ ਮਹਿਸੂਸ ਹੋਇਆ ਤੇ ਚੰਗਾ ਲੱਗਿਆ ਕਿ 1978 ਤੋਂ ਡੁੱਲੇ ਹੋਏ ਸ਼ਹੀਦਾਂ ਦੇ ਖੂਨ ਵਿੱਚੋਂ ਘੱਟੋ ਘੱਟ ਇੰਨੀ ਕੁ ਤਾਂ ਅਕਲ ਆਉਣ ਲੱਗੀ। ਅੱਜ ਲੋਕਾਂ ਨੂੰ ਕੁਝ ਸੁਰਤ ਆਈ ਕਿ ਸਾਡੀ ਧਰਤੀ ਉੱਤੇ ਸਾਡੇ ਲੋਕਾਂ ਨੂੰ ਉਜਾੜਨ ਲਈ ਕਾਨੂੰਨ ਜਿਹੜਾ ਹੈਗਾ ਕਿਵੇਂ ਕੰਮ ਕਰਦਾ, ਤੇ ਜਦੋਂ ਦੂਜਿਆਂ ਸੂਬਿਆਂ ਤੋਂ ਪੰਜਾਬ ਦੇ ਪੰਥ ਦੇ ਹਿੱਤਾਂ ਦੇ ਉਲਟ ਚੱਲਣ ਵਾਲੇ ਲੋਕ ਆਉਂਦੇ ਆ, ਉਹਨਾਂ ਲਈ ਕਾਨੂੰਨ ਕਿਵੇਂ ਕੰਮ ਕਰਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।